ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪਿਰਦੀ, ਕਲਬਸ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਧਰਮ ਸਿੰਘ ਸਲਮਾ, ਗੁਰਚਰਨ ਸਿੰਘ ਵਿਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਕਿਸਾਨਾਂ ਦੀ ਗੱਲ ਤੋਂ ਸ਼ੁਰੂ ਕਰਦੇ ਹਾਂ। ਕਿਸਾਨ ਸੰਘਰਸ਼ ਦੀ ਸਥਿਤੀ ਹੋਰ ਪੇਚੀਦਾ ਹੋਈ। ਕੱਲ ਜਿਹੜੀ ਮੀਟਿੰਗ ਸੀਗੀ, ਲੰਬੀ ਚੌੜੀ ਮੀਟਿੰਗ ਇਹ ਚੱਲੀ। ਦੋਵੇਂ ਧਿਰਾਂ ਆਪੋ ਆਪਣੀ ਗੱਲ ਦੇ ਉੱਤੇ ਅੜੀਆਂ ਨੇ ਤੇ ਗੱਲਬਾਤ ਕਿਸੇ ਤਣ ਪੱਤਣ ਅਜੇ ਜਿਹੜੀ ਉਹ ਲੱਗੀ ਨਹੀਂ। ਇਹਦੀ ਇੱਕ ਗੱਲ ਪੋਜ਼ਿਟਿਵ ਜ਼ਰੂਰ ਹੈ, ਇੱਕ ਦੋ ਚੀਜ਼ਾਂ ਦੀ। ਇੱਕ ਤਾਂ ਜਿਹੜਾ ਜੀ ਕਿਸਾਨਾਂ ਨੇ ਆਪਣਾ ਜਿਹੜਾ ਕੇਸ ਸੀਗਾ ਉਹ ਬੜਾ ਸਟਰੋਂਗ ਤਰੀਕੇ ਦੇ ਨਾਲ ਰੱਖਿਆ, ਮਤਲਬ ਕਿ ਹੋਮਵਰਕ ਕਰਕੇ ਜਿਹੜਾ ਜੀ ਉਹ ਗਏ। ਪਹਿਲਾਂ ਜਦੋਂ ਕਿਤੇ ਸੰਘਰਸ਼ ਚੱਲਦੇ ਰਹੇ ਆ, ਗੱਲਬਾਤ ਦਾ ਸੱਦਾ ਆਉਂਦਾ ਤੇ ਉਹੀ ਜਿਹੜਾ ਜੀ ਉਹ ਤੁਰ ਪੈਂਦੇ ਆ ਲੋਕ, ਔਰ ਅੰਦਰ ਕੀ ਹੁੰਦਾ ਕਿਸੇ ਨੂੰ ਕੁਛ ਨਹੀਂ ਪਤਾ ਲੱਗਦਾ। ਬਾਹਰ ਆ ਕੇ ਇਹ ਐਲਾਨ ਕਰ ਦਿੱਤਾ ਜਾਂਦਾ ਵੀ ਸਮਝੌਤਾ ਹੋ ਗਿਆ, ਮੋਰਚੇ ਪੱਟ ਲਓ, ਮੋਰਚੇ ਜਿਹੜੇ ਜੀ ਉਹ ਚੱਕ ਲਓ। ਇਸ ਵਾਰੀ ਅਜਿਹਾ ਨਹੀਂ ਹੋਇਆ ਜੀ। ਇੱਕ ਤਾਂ ਇਹਨੂੰ ਬਕਾਇਦਾ ਤੌਰ ਦੇ ਉੱਤੇ ਸਟੱਡੀ ਕਰਕੇ, ਕਿਉਂਕਿ ਸਮਾਂ ਹੋ ਗਿਆ ਕਾਨੂੰਨ ਆਇਆਂ ਨੂੰ, ਕੱਲੀ ਕੱਲੀ ਮੱਦ ਦੇ ਉੱਤੇ ਬਹਿਸ ਜਿਹੜੀ ਆ ਉਹ ਕੀਤੀ ਕਿਸਾਨਾਂ ਨੇ। ਇਹ ਪੋਜ਼ਿਟਿਵ ਪੱਖ ਇਹਦਾ ਰਿਹਾ ਸਭ ਤੋਂ ਜ਼ਿਆਦਾ ਜੀ। ਦੂਜਾ ਪੱਖ ਇਹ ਆ ਕਿ ਇਹ ਗੱਲ ਕਹੀ ਜਾਂਦੀ ਆ ਕਿ ਇੰਨੀਆਂ ਜਥੇਬੰਦੀਆਂ ਕਿਉਂ, 29 ਜਾਂ 30 ਕਿਉਂ? ਇਹ ਦੇਖਿਆ ਜਾਵੇ ਤਾਂ ਹੁਣ ਜਿੱਥੇ ਇਹ ਸੰਘਰਸ਼ ਪਹੁੰਚ ਚੁੱਕਿਆ ਹੈ, ਇੱਥੇ ਆ ਕੇ ਇਹ ਲੱਗਦਾ ਕਿ ਜੇ ਇਹ ਇੱਕ ਜਥੇਬੰਦੀ ਹੁੰਦੀ ਤੇ ਸ਼ਾਇਦ ਹੋ ਸਕਦਾ ਸੀਗਾ ਤੇ ਫਿਰ ਇਹ ਸਮਝੌਤਾ ਜਿਹੜਾ ਜੀ ਉਹ ਅੰਦਰ ਵੜ ਕੇ ਹੋ ਜਾਂਦਾ। ਹੁਣ 29-30 ਜਥੇਬੰਦੀਆਂ ਜਿਹੜੀਆਂ ਜੀ ਉਹ ਹੋਣ ਕਰਕੇ ਇਹ ਸਮਝੌਤਾ ਕੋਈ ਇੱਕ ਜਣਾ ਅੰਦਰ ਵੜ ਕੇ ਘੱਟੋ ਘੱਟ ਨਹੀਂ ਕਰ ਸਕਦਾ ਜੀ। ਇਹਦੇ ਕੁਛ ਜਿਹੜੇ ਉਹ ਪੋਜ਼ਿਟਿਵ ਪੱਖ ਨੇ। ਜਿੱਥੋਂ ਤੱਕ ਕੇਂਦਰ ਦੀ ਸਰਕਾਰ ਦੀ ਗੱਲ ਹੈ ਜੀ, ਉਹਨਾਂ ਨੇ ਸਲਾਈਡਾਂ ਲਾ ਕੇ ਸਮਝਾਉਣ ਦੀ ਕੋਸ਼ਿਸ਼ ਕਿਸਾਨਾਂ ਨੂੰ ਕੀਤੀ। ਕਿਸਾਨਾਂ ਨੇ ਟੋਕਿਆ ਵਿੱਚੋਂ ਹੀ ਕਿ ਸਾਨੂੰ ਇਹ ਸਲਾਈਡਾਂ ਲਾ ਕੇ ਨਾ ਸਮਝਾਓ, ਅਸੀਂ ਕੱਲੀ ਕੱਲੀ ਚੀਜ਼ ਜਿਹੜੀ ਇਹਦੇ ਸੰਬੰਧੀ ਜਾਣਦੇ ਹਾਂ ਕਿ ਇਹਦੇ ਕੀ ਕੀ ਨੁਕਸਾਨ ਨੇ ਸਾਨੂੰ। ਉਹਨਾਂ ਨੇ ਇਹ ਗੱਲ ਕਹੀ ਕਿ ਤਾਂ ਕਾਰਪੋਰੇਟ ਅਦਾਰਿਆਂ ਦੀਆਂ ਚੀਜ਼ਾਂ ਤੁਸੀਂ ਸਮਝਾ ਰਹੇ ਹੋ, ਸਾਨੂੰ ਇਹਦੇ 'ਚ ਇਹ ਸਮਝਾਓ ਕਿ ਕਿਸਾਨਾਂ ਦਾ ਇਹਦੇ ਵਿੱਚ ਜਿਹੜਾ ਜੀ ਉਹ ਕਿਹੜਾ ਫਾਇਦਾ। ਤੇ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਜਿਹੜੀ ਉਹ ਭੱਜ ਰਹੀ ਹੈ। ਜੇ ਇਹਦੇ ਵਿੱਚ ਇਹ ਸੀਗਾ ਕੇਂਦਰ ਦੀ ਸਰਕਾਰ ਜਿਹੜੀ ਗੱਲ ਦੇ ਉੱਤੇ ਅੜੀ ਰਹੀ ਕਿ ਮਾਲ ਗੱਡੀਆਂ, ਪੈਸੇਂਜਰ ਗੱਡੀਆਂ ਅਸੀਂ ਤਾਂ ਇਕੱਠੀਆਂ ਚਲਾਉਣੀਆਂ ਨੇ, ਕਿਸਾਨ ਇਹਦੇ ਵਾਸਤੇ ਤਿਆਰ ਨਹੀਂ ਕਿ ਅਸੀਂ ਪੈਸੇਂਜਰ ਗੱਡੀਆਂ ਨੂੰ ਅਜੇ ਜਿਹੜਾ ਜੀ ਉਹ ਚੱਲਣ ਨਹੀਂ ਦੇਣਾ। ਬੇਸ਼ੱਕ ਜਿਹੜਾ ਇਹ ਕਿਸਾਨ ਸੰਘਰਸ਼ ਆ ਹੁਣ ਲੰਬਾ ਹੋਣ ਕਰਕੇ ਇਹਦੇ ਵਿੱਚ ਜਾਂ ਇਹ ਜਿੱਦਾਂ ਪਹਿਲਾਂ ਸਾਰੇ ਵਰਗ ਜਿਹੜੇ ਜੀ ਉਹ ਖੜੇ ਸੀਗੇ ਜਿਹੜੇ ਨਾਲ, ਉਹ ਹੌਲੀ ਹੌਲੀ ਥੋੜੇ ਹੁਣ ਔਖਿਆਈ ਵੀ ਮਹਿਸੂਸ ਕਰਨ ਲੱਗੇ ਆ ਕਿਤੇ ਨਾ ਕਿਤੇ, ਖਾਸ ਤੌਰ ਦੇ ਉੱਤੇ ਟ੍ਰੇਨਾਂ ਵਾਲੇ ਮਾਮਲੇ ਦੇ ਉੱਤੇ। ਇਹ ਗੱਲ ਕੇਂਦਰ ਦੀ ਸਰਕਾਰ ਸਮਝਦੀ ਆ ਚੰਗੀ ਤਰ੍ਹਾਂ ਕਿ ਲੋਕ ਜਿਹੜੇ ਆਮ ਲੋਕ ਨੇ ਉਹਨਾਂ ਦੇ ਮਨਾਂ ਦੇ ਅੰਦਰ ਇਸ ਸੰਘਰਸ਼ ਪ੍ਰਤੀ ਸਵਾਲ ਖੜੇ ਕੀਤੇ ਜਾਣ। ਇਸੇ ਕਰਕੇ ਉਹਨਾਂ ਨੇ ਤੁਸੀਂ ਕਹਿ ਲਓ ਕਿ ਇਹ ਟ੍ਰੇਨ ਜਿਹੜੀਆਂ ਦੀ ਉਹ ਚੱਲਣ ਨਹੀਂ ਅਜੇ ਦਿੱਤੀਆਂ। ਵਪਾਰੀ ਵਰਗ ਇਹਦੇ ਨਾਲ ਸਟਕ ਹੋ ਗਿਆ। ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਆਪਣਾ ਰੌਲਾ ਵੱਖਰਾ ਪਾਈ ਜਾਂਦੀ ਹੈ, ਮੁੱਕ ਗਿਆ ਕੋਲਾ, ਖਤਮ ਹੋ ਗਿਆ ਸਾਰਾ ਕੁਛ ਜਿਹੜਾ ਜੀ ਉਹ ਖਤਮ ਹੋ ਗਿਆ। ਫਰਕ ਪਿਆ, ਕੋਈ ਇਹਦੇ ਵਿੱਚ ਸ਼ੱਕ ਨਹੀਂ, ਬਹੁਤ ਵੱਡਾ ਜਿਹੜਾ ਜੀ ਉਹ ਫਰਕ ਪਿਆ। ਪਰ ਸਰਕਾਰਾਂ ਦਾ ਕੰਮ ਜਿਹੜਾ ਜੀ, ਸੂਬੇ ਦੀ ਸਰਕਾਰ ਦਾ ਕੰਮ ਰੌਲਾ ਪਾਉਣਾ ਨਹੀਂ ਹੁੰਦਾ, ਬਲਕਿ ਉਹਦੇ ਵੱਲੋਂ ਅਲਟਰਨੇਟ ਲੱਭਣੇ ਜਿਹੜਾ ਉਹ ਹੁੰਦੇ ਆ। ਚਲੋ ਉਹਨੂੰ ਤੁਸੀਂ ਜਿਹੜਾ ਜੀ ਉਹ ਸਾਈਡ ਤੇ ਛੱਡ ਦਿਓ। ਜਿਹੜੀ ਕੇਂਦਰ ਦੀ ਸਰਕਾਰ ਹੈ, ਜੇ ਉਹ ਸੁਹਿਰਦਤਾ ਵਿਖਾਉਂਦੀ, 7 ਘੰਟੇ ਗੱਲਬਾਤ ਇਹ ਚੱਲੀ, ਉਹ ਇਹ ਕਹਿੰਦੀ ਕਿ ਠੀਕ ਹੈ ਦੁਬਾਰਾ ਅਗਲੀ ਮੀਟਿੰਗ ਦੇ ਵਿੱਚ ਆਪਾਂ ਅਗਲੀ ਗੱਲਬਾਤ ਜਿਹੜੀ ਕਰ ਲਾਂਗੇ, ਤੁਸੀਂ ਆਏ ਹੋ ਕੁਛ ਫਲੈਕਸੀਬਲ ਹੋ ਕੇ ਆਏ ਹੋ, ਇਹ ਜਿੱਦ ਛੱਡ ਕੇ ਆਏ ਹੋ ਵੀ ਗੱਲਬਾਤ ਕਰਨੀ ਪੰਜਾਬ 'ਚ ਆਓ, ਇੰਨਾ ਅਸੀਂ ਕਰਦੇ ਹਾਂ ਕਿ ਅਸੀਂ ਇਹ ਟ੍ਰੇਨਾਂ ਮਾਲ ਗੱਡੀਆਂ ਜਿਹੜੀਆਂ ਉਹ ਚਲਾ ਦਿੰਦੇ ਹਾਂ ਤਾਂ ਕਿ ਇਹਦੇ ਨਾਲ ਜਿਹੜਾ ਵਪਾਰੀ ਵਰਗ ਹੈ ਉਹਨੂੰ ਜਿਹੜੀਆਂ ਆ ਰਹੀਆਂ ਮੁਸ਼ਕਿਲਾਂ ਨੇ ਉਹ ਥੋੜ੍ਹੀਆਂ ਜਿਹੜੀਆਂ ਦੀ ਉਹ ਘਟਣ। ਪਰ ਅਜਿਹਾ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਅਜਿਹਾ ਸ਼ਾਇਦ ਹੋਣ ਦੇ ਚਾਂਸਿਸ ਵੀ ਜਿਹੜੇ ਜੀ ਉਹ ਘੱਟ ਸੀਗੇ, ਕਿਉਂਕਿ ਕੇਂਦਰ ਸਰਕਾਰ ਦੇ ਆਪਣੇ ਨਿਸ਼ਾਨੇ ਨੇ, ਆਪਣੇ ਏਜੰਡੇ ਨੇ। ਹੁਣ 18 ਤਰੀਕ ਜਿਹੜੀ ਆ ਉਹ ਰੱਖੀ ਆ ਕਿਸਾਨਾਂ ਨੇ ਅਗਲੀ ਮੀਟਿੰਗ ਦੀ। ਮਤਲਬ ਇਹ ਕਿ 18 ਤਰੀਕ ਤੱਕ ਕੋਈ ਟ੍ਰੇਨ ਜਿਹੜੀ ਆ ਉਹ ਨਹੀਂ ਚੱਲੂਗੀ
26-27 ਵਾਲਾ ਜਿਹੜਾ ਦਿੱਲੀ ਚਲੋ ਅੰਦੋਲਨ ਆ ਉਹਦੇ ਵਾਸਤੇ ਜਿਹੜੀ ਤਿਆਰੀ ਆ ਉਹ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ। ਸੰਭਾਵੀ ਰੂਪ ਦੇ ਵਿੱਚ ਅਗਲੀ ਜਿਹੜੀ ਮੀਟਿੰਗ ਹੈ ਕੇਂਦਰ ਦੀ ਸਰਕਾਰ ਦੇ ਨਾਲ ਉਹ ਕੋਈ 21-22-23 ਤਰੀਕ ਦੇ ਨੇੜੇ ਤੇੜੇ ਹੋ ਸਕਦੀ ਆ, ਜਿੰਨਾ ਕੁ ਜਿਹੜਾ ਜੀ ਇਹਨਾਂ ਸੂਤਰਾਂ ਤੋਂ ਪਤਾ ਲੱਗ ਰਿਹਾ। ਇਹਦਾ ਮਤਲਬ ਇਹ ਕਿ ਜੇ 14 ਤਰੀਕ ਹੋਈ ਆ ਤੇ ਜਿਹੜਾ ਜੀ ਇਹ ਲਾ ਕੇ ਚੱਲੋ ਹਫ਼ਤਾ 8 ਦਿਨ ਜਿਹੜੇ ਆ ਜੀ ਉਹ ਕਿਸੇ ਅਗਲੀ ਮੀਟਿੰਗ ਦੀ ਆਸ ਨਹੀਂ। ਜੇ 7 ਘੰਟੇ ਕਿਸਾਨ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਕੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਮਾਲ ਗੱਡੀਆਂ ਤੋੜਨ ਦੇ ਵਾਸਤੇ ਰਾਜੀ ਨਹੀਂ ਹੋਈ ਤਾਂ ਉਹ ਬਿਨਾਂ ਕਿਸੇ ਮੀਟਿੰਗ ਤੋਂ ਆਪਣੇ ਤੌਰ ਦੇ ਉੱਤੇ ਇਹ ਚਲਾਊਗੀ ਨਹੀਂ। ਮਤਲਬ ਕਿ ਇਹ ਮਾਮਲਾ ਜਿਹੜਾ ਜੀ ਉਹ ਹੋਰ ਪੇਚੀਦਾ ਹੋ ਗਿਆ ਔਰ ਇਹਦੇ ਵਾਸਤੇ ਜਿਹੜੀ ਸੂਬੇ ਦੀ ਸਰਕਾਰ ਹੈ ਜੀ ਉਹਦੀ ਜ਼ਿੰਮੇਵਾਰੀ ਹੁਣ ਵੱਧ ਹੈ। ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਨਿਆਣੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਖੇਡਾਂ ਜਿਹੀਆਂ ਕਰਦੇ ਉਹਨਾਂ ਦੇ ਨਾਲ ਮੁਲਾਕਾਤਾਂ ਕਰਨ ਦੇ ਵਿੱਚ ਬਿਜ਼ੀ ਨੇ, ਬਜਾਏ ਇਹਦੇ ਕਿ ਇਹ ਚੀਜ਼ ਜਿਹੜੀ ਉਹ ਲੱਭਣ ਕਿ ਜੇ ਟ੍ਰੇਨ ਜਿਹੜੀਆਂ ਨੇ ਬੰਦ ਨੇ ਮਾਲ ਗੱਡੀਆਂ, ਚਾਹੇ ਉਹ ਖਾਦ ਹੈ ਚਾਹੇ ਵਪਾਰੀ ਵਰਗ ਦਾ ਦੂਜਾ ਸਮਾਨ ਹੈ, ਉਹਦੀ ਟਰਾਂਸਪੋਰਟੇਸ਼ਨ ਦੇ ਵਾਸਤੇ ਵਪਾਰੀ ਵਰਗ ਦੀ ਵੀ ਮਦਦ ਕਰੇ ਤੇ ਜਿਹੜੀ ਖਾਦ ਵਗੈਰਾ ਉਹਦੀ ਢੋਆ ਢੁਆਈ ਜਿਹੜੀ ਬਾਹਰੋਂ ਲਿਆ ਕੇ ਇੱਥੇ ਪੰਜਾਬ ਤੱਕ ਕਰਾਵੇ। ਇਸ ਪਾਸੇ ਵੱਲ ਕੋਈ ਧਿਆਨ ਜਿਹੜਾ ਜੀ ਉਹ ਸਰਕਾਰ ਦਾ ਨਹੀਂ ਜਾ ਰਿਹਾ। ਉਹ ਇੱਕੋ ਗੱਲ ਦੇ ਉੱਤੇ ਜਿਹੜਾ ਜੀ ਉਹ ਖੜੇ ਨੇ ਕਿ ਕੇਂਦਰ ਦੀ ਸਰਕਾਰ ਜਿਹੜਾ ਜੀ ਉਹ ਅੜੀ ਕਰ ਰਿਹਾ ਤੇ ਉਹਦੇ ਕਰਕੇ ਇਹ ਟ੍ਰੇਨਾਂ ਜਿਹੜੀਆਂ ਜੀ ਉਹ ਨਹੀਂ ਕਰਦੀਆਂ। ਪਰ ਤੁਸੀਂ ਉਹਦੇ ਵਾਸਤੇ ਜਿਹੜਾ ਜੀ ਉਹ ਕੀ ਕਰ ਰਹੇ ਹੋ? ਜਿਹੜੇ ਅਜੇ ਤੱਕ ਮੁੱਖ ਮੰਤਰੀ ਹੋਰਾਂ ਨੇ ਖੁਦ ਜਿਹੜੇ ਰੇਲਵੇ ਮੰਤਰੀ ਆ ਉਹਨਾਂ ਤੋਂ, ਖੇਤੀਬਾੜੀ ਮੰਤਰੀ ਤੋਂ ਜਾਂ ਪ੍ਰਧਾਨ ਮੰਤਰੀ ਤੋਂ ਨਾ ਸਮਾਂ ਲੈਣ ਦੀ ਕੋਸ਼ਿਸ਼ ਕੀਤੀ ਆ, ਨਾ ਉਹਨਾਂ ਨੂੰ ਮਿਲਣ ਜਿਹੜਾ ਜੀ ਉਹ ਜਾਣ ਦੀ ਕੋਈ ਸੰਭਾਵਨਾ ਦੀ। ਅੰਦਰ ਕਤੀ ਤਾਂ ਸਾਰੀਆਂ ਇਹਨਾਂ ਦੀਆਂ ਆਪਸ ਵਿੱਚ ਸਲਾਹਾਂ ਹੀ ਹੈ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਕਾਂਗਰਸੀ ਆਗੂਆਂ ਦੀ, ਔਰ ਬਰਾਕ ਓਬਾਮਾ ਤੇ ਔਖੇ ਹੋਏ ਆ। ਦੇਖੋ ਐਕਚੁਅਲੀ ਕੀ ਆ ਕਿ ਸਾਬਕਾ ਪ੍ਰੈਜ਼ੀਡੈਂਟ ਜਿਹੜੇ ਨੇ ਅਮਰੀਕਨ ਬਰਾਕ ਓਬਾਮਾ ਹੋਰਾਂ ਦੀ ਉਹਨਾਂ ਦੀ ਇੱਕ ਆਟੋਬਾਇਓਗ੍ਰਾਫੀ ਜਿਹੜੀ ਉਹ ਆ ਰਹੀ ਹੈ, ਇਹ ਪ੍ਰੋਮਿਸਡ ਲੈਂਡ। ਇਹਨੇ ਇਸੇ ਮਹੀਨੇ ਦੇ ਜਿਹੜਾ ਜੀ 17 ਤਰੀਕ ਨੂੰ ਰਿਲੀਜ਼ ਹੋਣਾ ਇਸ ਉਹਨਾਂ ਦੀ ਆਟੋਬਾਇਓਗ੍ਰਾਫੀ ਨੇ। ਉਹਦੇ ਕੁਛ ਹਿੱਸੇ ਜਿਹੜੇ ਆ ਉਹ ਇੱਕ ਅਖਬਾਰ ਨੇ ਜਿਹੜਾ ਛਾਪੇ ਨੇ ਤੇ ਉਹਦੇ ਵਿੱਚ ਕਿਉਂਕਿ ਬਰਾਕ ਓਬਾਮਾ ਹੋਰੀ 2 ਵਾਰੀ ਭਾਰਤ ਦੇ ਵਿੱਚ ਆਏ। ਇੱਕ ਵਾਰੀ ਉਦੋਂ ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਸੀ ਤੇ ਇੱਕ ਵਾਰੀ ਉਦੋਂ ਜਦੋਂ ਇੱਥੇ ਭਾਜਪਾ ਦੀ ਸਰਕਾਰ ਸੀ ਤੇ ਬਰਾਕ ਓਬਾਮਾ ਹੋਰੀ ਉਦੋਂ ਪ੍ਰੈਜ਼ੀਡੈਂਟ ਨਹੀਂ ਸਨ ਅਮਰੀਕਾ ਦੇ, ਉਹ ਸਾਬਕਾ ਉਦੋਂ ਹੋ ਗਏ ਹੋਏ ਸਨ। ਇਹਦੇ ਵਿੱਚ ਜਿਹੜੀਆਂ ਕੁਛ ਟਿੱਪਣੀਆਂ ਨੇ ਉਹਨਾਂ ਨੇ ਇੱਥੋਂ ਦੇ ਆਗੂਆਂ ਦੇ ਵਾਸਤੇ ਵੀ, ਔਰ ਉਹਨਾਂ ਆਪਣੀ ਕਿਤਾਬ ਦੇ ਵਿੱਚ ਰਾਹੁਲ ਗਾਂਧੀ ਦੇ ਬਾਰੇ ਦੇ ਵਿੱਚ ਜਿਹੜਾ ਜੀ ਇਹ ਲਿਖਿਆ ਕਿ ਉਹਦੇ ਵਿੱਚ ਯੋਗਤਾ ਤੇ ਜਨੂੰਨ ਦੀ ਜਿਹੜੀ ਉਹ ਘਾਟ ਹੈ। ਇਹ ਕਿਹਾ ਕਿ ਉਹ ਉਸ ਵਿਦਿਆਰਥੀ ਵਰਗੇ ਨੇ ਜਿਹੜਾ ਕਿ ਬਹੁਤ ਕੁਛ ਦੱਸਣਾ ਚਾਹੁੰਦਾ ਆਪਣੇ ਟੀਚਰ ਨੂੰ, ਪਰ ਉਹਦੇ ਕੋਲ ਇਹ ਜਾਣਕਾਰੀ ਜਿਹੜੀ ਵੀ ਉਹ ਨਹੀਂ ਹੁੰਦੀ। ਇਹ ਕਿਹਾ ਕਿ ਉਹਨਾਂ ਦੇ ਵਿੱਚ ਇੱਕ ਅਜਿਹੇ ਬੇਚੈਨ ਤੇ ਗੈਰ ਤਜਰਬੇਕਾਰ ਵਿਦਿਆਰਥੀ ਦੇ ਗੁਣ ਨੇ ਜਿਹਨੇ ਆਪਣਾ ਹੋਮਵਰਕ ਕੀਤਾ, ਅਧਿਆਪਕ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ। ਜੇ ਡੂੰਘਾਈ ਦੇ ਨਾਲ ਦੇਖਿਆ ਜਾਵੇ ਤਾਂ ਉਹਦੇ ਕੋਲ ਯੋਗਤਾ ਦੀ ਘਾਟ ਹੈ, ਕਿਸੇ ਵਿਸ਼ੇ ਦੇ ਉੱਤੇ ਮੁਹਾਰਤ ਹਾਸਲ ਕਰਨ ਦੇ ਜਨੂੰਨ ਦੀ ਵੀ ਘਾਟ ਹੈ। ਇਹ ਰਾਹੁਲ ਗਾਂਧੀ ਦੇ ਵਾਸਤੇ ਟਿੱਪਣੀਆਂ ਜਿਹੜੀਆਂ ਦੀ ਉਹ ਬਰਾਕ ਓਬਾਮਾ ਹੋਰਾਂ ਨੇ ਕੀਤੀਆਂ। ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਜਿਹੜੀ ਇਹ ਗੱਲ ਲਿਖੀ ਹੈ ਕਿ ਉਹ ਨਿਹਾਇਤ ਸ਼ਰੀਫ ਤੇ ਬੇਹੱਦ ਇਮਾਨਦਾਰ ਵਿਅਕਤੀ ਨੇ, ਔਰ ਇਹ ਜਿਹੜੀ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਦੀ ਇਮਾਨਦਾਰੀ ਕਿਸੇ ਨੂੰ ਵੀ ਪ੍ਰਭਾਵਿਤ ਜਿਹੜਾ ਉਹ ਕਰਦੀ ਹੈ। ਸੋਨੀਆ ਗਾਂਧੀ ਦੇ ਬਾਰੇ ਦੇ ਵਿੱਚ ਵੀ ਕੁਝ ਟਿੱਪਣੀਆਂ ਉਹਨਾਂ ਦੇ ਮਿਲਣ ਗਿਲਣ ਦੇ ਤਰੀਕੇ ਦੇ ਉੱਤੇ ਲਿਖੀਆਂ ਨੇ ਜੋ ਕਿ ਪੋਜ਼ਿਟਿਵ ਨੇ ਸਾਰੀਆਂ। ਜਿਹੜੇ ਹਾਲਾਂਕਿ ਕਾਂਗਰਸ ਨੇ ਆਫੀਸ਼ੀਅਲੀ ਤੌਰ ਦੇ ਉੱਤੇ ਇਹਦਾ ਕੋਈ ਜਵਾਬ ਨਹੀਂ ਦਿੱਤਾ, ਪਰ ਕਾਂਗਰਸੀਆਂ ਨੇ ਇਹਦਾ ਜਵਾਬ ਜਿਹੜਾ ਜੀ ਉਹ ਜ਼ਰੂਰ ਦਿੱਤਾ। ਰਣਦੀਪ ਸੂਰਜੇਵਾਲਾ ਨੇ ਇਹ ਕਿਹਾ ਕਿ ਜਿਹੜਾ ਉਹ ਇਹ ਕਹਿਣਾ ਚਾਹੁੰਦੇ ਆ ਕਿ ਕਿਤਾਬ 'ਚ ਕਿਸੇ ਵਿਅਕਤੀ ਵੱਲੋਂ ਪ੍ਰਗਟਾਏ ਵਿਚਾਰਾਂ ਦੇ ਉੱਤੇ ਟਿੱਪਣੀ ਨਹੀਂ ਵਿਰੋਧੀਆਂ ਨੂੰ ਜਿਹੜੀ ਉਹ ਕਰਨੀ ਚਾਹੀਦੀ। ਬੀਤੇ 'ਚ ਲੋਕਾਂ ਤੇ ਏਜੰਸੀਆਂ ਨੇ ਇੱਕ ਆਗੂ ਨੂੰ ਮਨੋਰੋਗੀ ਤੇ ਵੰਡ ਪਾਊ ਤਾਕਤਾਂ ਦਾ ਮੁਖੀ ਸੱਦਿਆ ਸੀ, ਪਰ ਅਸੀਂ ਅਜਿਹੀਆਂ ਟਿੱਪਣੀਆਂ ਨੂੰ ਮਾਨਤਾ ਨਹੀਂ ਦਿੰਦੇ। ਤਾਂ ਕੋਈ ਦੂਜੇ ਪਾਸੇ ਜਿਹੜਾ ਹੋ ਗਏ। ਇੱਕ ਜਿਹੜਾ ਕਾਂਗਰਸ ਦਾ ਤਰਜਮਾਨ ਹੈ ਉਦਿਤ ਰਾਜ, ਉਹਨੇ ਇਹ ਗੱਲ ਕਹੀ ਕਿ 5 ਜਾਂ 10 ਮਿੰਟ ਦੀ ਮੁਲਾਕਾਤ ਦੇ ਦੌਰਾਨ ਕਿਸੇ ਵਿਅਕਤੀ ਦੀ ਸ਼ਖਸੀਅਤ ਨੂੰ ਨਹੀਂ ਜਾਣਿਆ ਜਿਹੜਾ ਵੀ ਉਹ ਜਾ ਸਕਦਾ। ਇੱਕ ਕਾਂਗਰਸੀ ਆਗੂ ਆ ਉਹਨੇ ਟਵੀਟ ਕਰਕੇ ਇਹ ਗੱਲ ਜਿਹੜੀ ਵੀ ਕਹੀ ਕਿ ਰਾਹੁਲ ਗਾਂਧੀ ਬਾਰੇ ਫੈਸਲਾ ਸੁਣਾਉਣ ਵਾਲੇ ਬਰਾਕ ਓਬਾਮਾ ਦੀ ਸਾਨੂੰ ਲੋੜ ਨਹੀਂ,
ਆਚਾਰੀਆ ਪ੍ਰਮੋਦ ਕ੍ਰਿਸ਼ਨਨ ਨੇ ਓਬਾਮਾ ਦੇ ਉੱਤੇ ਵਰਦਿਆ ਇਹ ਗੱਲ ਕਹੀ ਕਿ ਉਹਨੇ ਕਰੋੜਾਂ ਕਾਂਗਰਸ ਵਰਕਰਾਂ ਦੀਆਂ ਭਾਵਨਾਵਾਂ ਨੂੰ ਠੇਸ ਜਿਹੜਾ ਪਹੁੰਚਾਈ ਹੈ, ਜਿਹੜੇ ਕਿ ਰਾਹੁਲ ਗਾਂਧੀ ਦੀ ਅਗਵਾਈ ਜਿਹੜਾ ਦੀ ਉਹਨੂੰ ਜਾਣਦੇ ਨੇ ਕਿ ਉਹ ਕਿਸ ਤਰ੍ਹਾਂ ਦੀ ਹੈ। ਇੱਕ ਜਿਹੜੇ ਤਰਜਮਾਨ ਨੇ ਤਾਰਿਕ ਅਨਵਰ, ਉਹਨੇ ਇਹ ਗੱਲ ਕਹੀ ਕਿ ਨਹੀਂ ਇਹ ਪੁਰਾਣੀਆਂ ਗੱਲਾਂ ਨੇ, ਹੁਣ ਰਾਹੁਲ ਗਾਂਧੀ ਜੀ ਜਿਹੜੇ ਬਹੁਤ ਮੈਚੋਰ ਹੋ ਗਏ ਆ ਤੇ ਬੜੀ ਸਿਆਸਤ ਜਿਹੜੀ ਜੀ ਉਹ ਸਿੱਖ ਗਏ ਆ, ਤੇ ਐਸੀ ਸਿਆਸਤ ਸਿੱਖ ਗਏ ਆ ਜੇ ਉਹਦੇ ਤੇ ਟਿੱਪਣੀ ਜਿਹੜੀ ਦੀ ਉਹ ਕਰਨੀ ਹੋਵੇ ਤਾਂ ਉਹ ਆ ਵੀ ਬਿਹਾਰ ਚੋਣਾਂ ਦੇ ਵਿੱਚ ਉਹਨਾਂ ਦੀ ਇਹ ਸਿੱਖੀ ਹੋਈ ਸਿਆਸਤ ਉਹ ਸਾਹਮਣੇ ਤਾਂ ਆਈ ਹੈ ਕਿ ਜਿਹੜੀ ਟਾਹਣੀ ਦੇ ਉੱਤੇ ਬੈਠੇ ਸੀ ਉਸ ਟਾਹਣੀ ਨੂੰ ਵੱਢ ਲਿਆ। ਉਹਨਾਂ ਨੂੰ ਫਿਕਰ ਸਿਰਫ ਇਹੀ ਲੱਗਿਆ ਰਿਹਾ ਕਿ ਕਿਤੇ ਤੇਜਸਵੀ ਯਾਦਵ ਜਿਹੜਾ ਉਹ ਇੰਨੀ ਛੋਟੀ ਉਮਰ ਦੇ ਵਿੱਚ ਮੁੱਖ ਮੰਤਰੀ ਨਾ ਬਣ ਜੇ। ਜੇ ਮੁੱਖ ਮੰਤਰੀ ਬਣ ਗਿਆ ਤੇ ਰਾਸ਼ਟਰੀ ਜਨਤਾ ਦਲ ਇੱਕ ਨੈਸ਼ਨਲ ਪਾਰਟੀ ਵੀ ਹੈਗੀ ਆ, ਕਿਤੇ ਉਹ ਨੈਸ਼ਨਲ ਤੌਰ ਦੇ ਉੱਤੇ ਕੋਈ ਆਗੂ ਨਾ ਉੱਭਰ ਆਵੇ। 70 ਸੀਟਾਂ ਲੈ ਲਈਆਂ ਜਿਹੜੀਆਂ ਮਹਾਗਠਜੋੜ ਦੇ ਵਿੱਚ ਤੇ ਜਿੱਤ ਸਕੇ 19 ਜਿਹੜੇ ਬਣਾਏ ਸੀਗੇ ਉੱਥੇ ਜਾ ਕੇ ਪ੍ਰਚਾਰ ਕਰਨ ਵਾਲੇ ਸਟਾਰ ਪ੍ਰਚਾਰਕ, ਲੰਮੀ ਚੌੜੀ ਲਿਸਟ, ਉਹਨਾਂ ਚੋਂ ਕੋਈ ਨਾ ਸਟਾਰ ਲੱਭਿਆ ਨਾ ਪ੍ਰਚਾਰਕ ਲੱਭਿਆ। ਇਹ ਮੂਰਖਾਨਾ ਫੈਸਲੇ ਜਿਹੜੇ ਵੀ ਉਹ ਕਹੇ ਜਾ ਸਕਦੇ ਆ ਕਿਸੇ ਵਿਅਕਤੀ। ਬਾਕੀ ਜਿਹੜੇ ਲੋਕ ਕਹਿੰਦੇ ਕਿ 10 ਮਿੰਟਾਂ ਦੇ ਵਿੱਚ ਵਿਅਕਤੀ ਨੂੰ ਪੜ੍ਹਿਆ ਨਹੀਂ ਜਾ ਸਕਦਾ, ਜਿਹੜੇ ਲੋਕ ਕਿਤੇ ਬਹੁਤ ਉੱਚ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਹੁੰਦੇ ਆ, ਜਿਹੜੇ ਉਹ ਅਜਿਹੀਆਂ ਚੀਜ਼ਾਂ ਉਹਨਾਂ ਦੇ ਉੱਤੇ ਲਾਗੂ ਨਹੀਂ ਹੁੰਦੀਆਂ। ਉਹ ਬਹੁਤ ਛੇਤੀ ਕਿਸੇ ਨੂੰ ਜਿਹੜਾ ਜੀ ਉਹ ਭਾਂਪ ਲੈਂਦੇ ਆ ਔਰ ਈਵਨ ਜਿਵੇਂ ਕਿਹਾ ਜਾਂਦਾ ਕਿ ਹੈਂਡਸ਼ੇਕ ਕਰਕੇ ਉਹ ਤਾਂ ਲੱਭ ਲੈਂਦੇ ਇੱਕ ਬੰਦੇ ਦੇ ਅੰਦਰ ਜਿਹੜਾ ਜੀ ਉਹ ਕੀ ਹੈ। ਔਰ ਬਰਾਕ ਓਬਾਮਾ ਹੋਰਾਂ ਨੇ ਕੋਈ ਇਹ ਕਿਤਾਬ ਰਾਹੁਲ ਗਾਂਧੀ ਦੇ ਉੱਤੇ ਨਹੀਂ ਲਿਖੀ, ਉਹਨਾਂ ਨੇ ਇਹ ਕਿਤਾਬ ਆਪਣੀ ਆਟੋਬਾਇਓਗ੍ਰਾਫੀ ਲਿਖੀ ਆ। ਆਟੋਬਾਇਓਗ੍ਰਾਫੀ ਮੀਨ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਜਿਹੜੇ ਵੀ ਉਹ ਦੱਸੇ ਆ, ਤੇ ਉਹਦੇ ਵਿੱਚ ਉਹਨਾਂ ਦਾ ਇਹ ਹੱਕ ਤਾਂ ਕੋਈ ਨਹੀਂ ਖੋ ਸਕਦਾ ਕਿ ਉਹ ਉਹਦੇ ਵਿੱਚ ਕੀ ਲਿਖਣ ਜਾਂ ਕੀ ਨਾ ਲਿਖਣ। ਜੀ ਕਾਂਗਰਸੀ ਤਾਂ ਬਹੁਤ ਫਿਰ ਪਰਸਨਲੀ ਲੈ ਗਏ ਨਾ ਇਸ ਚੀਜ਼ ਨੂੰ। ਤੇ ਅੱਗੇ ਕਰਦੇ ਦੀਵਾਲੀ ਤੋਂ ਪਹਿਲਾਂ ਹੀ ਪੰਜਾਬ ਦੀ ਹਵਾ ਪਲੀਤ ਹੋਈ ਆ। ਦੇਖੋ ਪੰਜਾਬ ਦੀ ਹਵਾ ਖਰਾਬ ਆ ਇਸ ਵੇਲੇ, ਔਰ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪਰਾਲੀ ਜਿਹੜੀ ਉਹ ਸਾੜੀ ਜਾਂਦੀ ਆ। ਇਸ ਵਾਰੀ ਇਹ ਹੋਇਆ ਕਿ ਕਿਸਾਨਾਂ ਦਾ ਜਿਹੜਾ ਵੀ ਉਹ ਕੇਂਦਰ ਦੇ ਨਾਲ ਪਏ ਪੰਗੇ ਕਰਕੇ ਜਿਹੜੇ ਨਹੀਂ ਸੀ ਸਾੜਦੇ ਉਹਨਾਂ ਨੇ ਵੀ ਜਿਹੜਾ ਜੀ ਉਹ ਸਾੜੀ ਕਿ ਸਾਡਾ ਜਿਹੜਾ ਜੀ ਫਿਰ ਕੀ ਹੋ ਜਾਊਗਾ। ਇਹ ਗੱਲ ਜਿਹੜੀ ਜੀ ਉਹ ਭੁੱਲ ਕੇ ਕਿ ਇਹਦੇ ਵਿੱਚ ਨੁਕਸਾਨ ਜਿਹੜਾ ਜੀ ਉਹ ਕਿਸੇ ਦਾ ਨਹੀਂ, ਆਪਣਾ ਵੀ ਨੁਕਸਾਨ ਜਿਹੜਾ ਜੀ ਉਹ ਓਨਾ ਹੀ ਆ। ਔਰ ਜਿਹੜੀ ਇਸ ਵੇਲੇ ਹਵਾ ਦੀ ਗੁਣਵੱਤਾ ਹੈ ਉਹਦੇ ਉੱਤੇ ਵੱਡਾ ਸਵਾਲ ਜਿਹੜਾ ਜੀ ਉਹ ਖੜਾ ਹੋ ਗਿਆ, ਕਿਉਂਕਿ ਅਜੇ ਤਾਂ ਪਟਾਕਿਆਂ ਦੇ ਬਾਰੇ ਦੇ ਵਿੱਚ ਜਿਵੇਂ ਕਿਹਾ ਗਿਆ ਕਿ 2 ਘੰਟੇ ਚਲਾ ਸਕਦੇ ਆ। 2 ਘੰਟੇ ਕਮਲ ਜਿਹੜਾ ਲੋਕਾਂ ਨੇ ਕੁੱਟਣਾ ਅਜੇ ਰਾਤ ਨੂੰ ਅੱਜ ਕਿਹਾ ਇਹ ਗਿਆ ਕਿ ਗ੍ਰੀਨ ਪਟਾਕੇ ਜਿਹੜੇ ਜੀ ਉਹ ਚਲਾਏ ਜਾਣ। ਕਿਹਨੇ ਵੇਖਣੇ ਆ ਗ੍ਰੀਨ ਹੈ ਕਿ ਕਿਹੋ ਜਿਹੇ ਆ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਟਾਕੇ ਵੇਚਣ ਵਾਲੇ ਵੇਚ ਰਹੇ ਆ। ਪਟਿਆਲੇ ਦੀ ਗੱਲ ਕਰੀਏ, ਇੱਕ ਲਾਇਸੈਂਸ ਮਿਲਿਆ, 20 ਤੋਂ ਉੱਪਰ ਦੁਕਾਨਾਂ ਜਿਹੜੀਆਂ ਜੀ ਉਹ ਖੁੱਲੀਆਂ ਹੋਈਆਂ ਨੇ। ਇੱਕ ਲਾਇਸੈਂਸ ਦੇ ਨਾਲ 20 ਦੁਕਾਨਾਂ ਕਿਵੇਂ ਖੁੱਲ ਸਕਦੀਆਂ ਨੇ, ਉਹ ਜਿਹੜਾ ਉਹ ਪਤਾ ਹੀ ਹੈ ਸਭ ਨੂੰ। ਇਸ ਵੇਲੇ ਜਿਹੜਾ 에ਅਰ ਇੰਡੈਕਸ ਹੈ ਉਹ 201 ਤੋਂ ਲੈ ਕੇ 300 ਦੇ ਅੰਕੜੇ ਦੇ ਉੱਤੇ ਪਹੁੰਚਿਆ ਹੈ। ਜਿਹੜਾ ਪੰਜਾਬ ਪੋਲਿਊਸ਼ਨ ਬੋਰਡ ਹੈ ਉਹ ਇਹ ਕਹਿੰਦਾ, ਅਪੀਲ ਕਰ ਰਿਹਾ, ਮੈਂ ਤਾਂ ਉਹਨੂੰ ਪੰਜਾਬ ਪੋਲਿਊਸ਼ਨ ਬੋਰਡ ਹੀ ਕਹਿੰਦਾ ਜੀ, ਉਹ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨਹੀਂ ਗਾ। ਕੰਟਰੋਲ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਉਹਦੇ 'ਚ। ਉਹ ਕਹਿੰਦਾ ਕਿ ਘੱਟੋ ਘੱਟ ਦੀਵੇ ਤੇ ਘੱਟੋ ਘੱਟ ਮੋਮਬੱਤੀਆਂ ਬਾਲੀਆਂ ਜਾਣ, ਕਿਉਂਕਿ ਪੰਜਾਬ ਦੀ ਆਬੋ ਹਵਾ ਜਿਹੜੀ ਦੀ ਉਹ ਖਰਾਬ ਹੈ। ਜਿਹੜਾ EQ ਹੈ ਜੀ ਉਹ 0 ਤੋਂ 0 ਤੱਕ ਚੰਗੀ ਕੈਟਾਗਰੀ, 0 ਤੋਂ 50 ਤੱਕ ਚੰਗੀ ਕੈਟਾਗਰੀ ਦੇ ਵਿੱਚ ਆਉਂਦਾ ਹੈ। 51 ਤੋਂ 100 ਜਿਹੜਾ ਜੀ ਉਹ ਸੰਤੁਸ਼ਟੀਜਨਕ ਵਰਗ ਦੇ ਵਿੱਚ ਆਉਂਦਾ ਹੈ। EQ 101 ਤੋਂ ਲੈ ਕੇ 200 ਨੂੰ ਦਰਮਿਆਨੀ ਕੈਟਾਗਰੀ ਦੇ ਵਜੋਂ ਮਾਪਿਆ ਜਾਂਦਾ, ਪਰ ਇਹ ਮਨੁੱਖੀ ਸਿਹਤ ਲਈ ਖਤਰਨਾਕ ਹੋ ਜਾਂਦਾ। 201 ਤੋਂ 300 ਜਿਹੜਾ ਜੀ ਇਹ ਬੇਹੱਦ ਮਾੜਾ ਹੋ ਜਾਂਦਾ। ਪੰਜਾਬ ਪੋਲਿਊਸ਼ਨ ਬੋਰਡ ਜਿਹੜਾ ਜੀ ਉਹ ਪਿਛਲੇ ਦਿਨੀ ਜਿਹੜੇ ਉਹਨੇ ਅੰਕੜੇ ਜਾਰੀ ਕੀਤੇ ਸੀ ਕਿ ਸਭ ਤੋਂ ਵੱਧ EQ ਪੱਧਰ 299 ਅੰਕ ਤੇ ਆ। ਲੁਧਿਆਣਾ ਦੇ ਵਿੱਚ 288, ਪਟਿਆਲੇ 'ਚ 267, ਮੰਡੀ ਗੋਬਿੰਦਗੜ੍ਹ ਦੇ ਵਿੱਚ 262, ਖੰਨਾ ਦੇ ਵਿੱਚ 250, ਅੰਮ੍ਰਿਤਸਰ ਦੇ ਵਿੱਚ 248 ਹੈ। ਇਹ ਵੀ ਜਿਹੜਾ ਜੀ ਇਹ ਕਿਹਾ ਗਿਆ ਕਿ ਦੀਵੇ ਤੇ ਮੋਮਬੱਤੀਆਂ ਘੱਟੋ ਘੱਟ ਜਿਹੜਾ ਜੀ ਉਹ ਬਾਲਣ, ਸੰਭਵ ਹੋਵੇ ਤਾਂ 5 ਦੀਵੇ ਬਾਲਣ ਦੀ ਰਸਮ ਜਿਹੜੀ ਜੀ ਉਹ ਅਦਾ ਕਰਨੀ ਜਾਵੇ। ਇਸ ਤੋਂ ਵੱਧ ਦੀਵੇ ਨਾ ਜਿਹੜਾ ਜੀ ਉਹ ਬਾਲਣ। ਪ੍ਰਧਾਨ ਮੰਤਰੀ ਦੂਜੇ ਪਾਸੇ ਕਹਿੰਦੇ ਆ ਕਿ ਕਰੋਨਾ ਦੇ ਮੁੱਢਲੇ ਦੌਰ ਦੇ ਵਿੱਚ ਲੋਕਾਂ ਨੂੰ 9 ਮਿੰਟ ਮੋਮਬੱਤੀਆਂ ਦੀਵੇ ਬਾਲਣ ਲਈ ਕਿਹਾ ਸੀ। ਉਦੋਂ ਲੋਕਡਾਊਨ ਕਰਕੇ 25 ਤੋਂ 40 ਤੱਕ ਪਹੁੰਚਿਆ। ਇੱਕ ਲੈਵਲ ਜਿਹੜਾ ਸੀਗਾ ਉਹ 50 ਤੋਂ 70 ਤੱਕ ਪਹੁੰਚ ਗਿਆ ਸੀ। ਹੁਣ ਸਵਾਲ ਜਿਹੜਾ ਜੀ ਉਹਦਾ ਜਵਾਬ
ਆਪ ਹੀ ਪੋਲਿਊਸ਼ਨ ਬੋਰਡ ਜਿਹੜਾ ਉਹ ਦੇ ਰਿਹਾ। ਤੇ ਲੋਕਡਾਊਨ ਦੇ ਵਿੱਚ ਇਹ 25 ਤੋਂ 40 ਤੱਕ ਪਹੁੰਚ ਗਿਆ ਸੀਗਾ, ਇੰਨੀ ਸ਼ੁੱਧ ਹਵਾ ਸੀ। ਤੇ ਜਦੋਂ ਮੋਮਬੱਤੀਆਂ ਦੀਵੇ ਜਗਾਤੇ ਉਦੋਂ ਲੋਕਾਂ ਨੇ ਬਾਲਕੋਨੀਆਂ 'ਚ ਆ ਕੇ ਭਾਂਡੇ ਥਾਲੀਆਂ ਖੜਕਾਤੀਆਂ। ਉਦੋਂ ਇਹ ਮੋਮਬੱਤੀਆਂ ਦੀਵਿਆਂ ਕਰਕੇ 50 ਤੋਂ 70 ਤੱਕ ਪਹੁੰਚ ਗਿਆ ਸੀ। ਉਦੋਂ ਤਾਂ ਪਰਾਲੀ ਨਹੀਂ ਸੀਗੀ ਨਾ, ਉਦੋਂ ਇਹ ਏਅਰ ਇੰਡੈਕਸ ਜਿਹੜਾ ਦੀ ਉਹ ਸਾਫ਼ ਕਿਉਂ ਸੀਗਾ? ਇਹ ਇੱਕ ਸਵਾਲ ਦਾ ਜਵਾਬ ਜਿਹੜਾ ਦੀ ਉਹ ਇੰਡਸਟਰੀ ਹੈ ਤੇ ਵਹੀਕਲ ਨੇ, ਜਿਹੜੇ ਕਿ ਜਿਨ੍ਹਾਂ ਵਿੱਚ ਕੋਈ ਕੰਟਰੋਲ ਕਰਨ ਦਾ ਕੋਈ ਫਾਰਮੂਲਾ ਹੀ ਹੈ ਨਹੀਂ ਗਾ ਅਜੇ ਵੀ, ਜਿਹੜਾ ਵੀ ਕਿਸੇ ਤਰੀਕੇ ਦੇ ਨਾਲ ਜਿਹੜੀ ਪਬਲਿਕ ਟਰਾਂਸਪੋਰਟ ਹੈ ਉਹ ਬਿਹਤਰ ਹੋਵੇ, ਲੋਕ ਉਹਨੂੰ ਯੂਜ਼ ਕਰਨ। ਉਸ ਪਾਸੇ ਵੱਲ ਤਾਂ ਸਰਕਾਰ ਦਾ ਧਿਆਨ ਹੀ ਨਹੀਂ। ਉਹਨੂੰ ਲੱਗਦਾ ਕਿ ਜਿਹੜੇ ਵਹੀਕਲ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਤੋਂ ਸਾਨੂੰ ਪੈਸਾ ਆਊਗਾ ਤੇ ਉਹਦੇ ਨਾਲ ਅਸੀਂ ਕੋਈ ਤਨਖੂਹਾਂ ਜਿਹੜੀਆਂ ਜੀ ਉਹ ਅੱਗੇ ਦੇ ਸਕਾਂਗੇ। ਜਿਹੜੀ ਇੰਡਸਟਰੀ ਹੈ ਜਿੰਨਾ ਗੰਦ ਉਹ ਪਾਉਂਦੀ ਹੈ, ਇਹ ਜਿਹੜਾ ਪੰਜਾਬ ਪੋਲਿਊਸ਼ਨ ਬੋਰਡ ਵਾਲੇ ਆ ਇਹ ਪੜਦੇ ਹੀ ਉਹਦੇ ਸਿਰ ਦੇ ਉੱਤੇ ਹੈ ਜੀ। ਉੱਥੋਂ ਹੀ ਇਹਨਾਂ ਨੂੰ ਮਹੀਨੇ ਦੇ ਪੈਸੇ ਜਿਹੜੇ ਉਹ ਆਉਂਦੇ ਆ, ਕਿਉਂਕਿ ਤਨਖਾਹਾਂ ਦੇ ਨਾਲ ਤਾਂ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਇਸ ਕਰਕੇ ਉਹ ਗੰਦ ਜਿਹੜਾ ਜੀ ਉਹ ਪਾਉਂਦੇ ਨੇ, ਜਿਹਦੇ ਕਰਕੇ ਜਦੋਂ ਜਿਹੜੇ ਇੰਡੈਕਸ ਦੀ ਇਹ ਗੱਲ ਕਰਦੇ ਆ ਲੋਕਡਾਊਨ ਵਾਲੀ, ਉਦੋਂ ਕਿਉਂ ਸ਼ੁੱਧ ਹੋਇਆ? ਸਵਾਲ ਦਾ ਜਵਾਬ ਤਾਂ ਇੱਥੇ ਪਿਆ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਧਰਨਿਆਂ ਤੇ ਬੈਠੇ ਹੋਏ ਕਿਸਾਨਾਂ ਦੀ, 2 ਹੋਰ ਦੀ ਮੌਤ ਹੋਈ ਹੈ। ਉਹਦੀ ਇਹ ਜਿਹੜੀ 2 ਥਾਵਾਂ ਦੇ ਉੱਤੇ ਇਹ ਮੌਤ ਹੋਈ ਹੈ। ਮਾਹਮੂ ਜੋਈ ਜਿਹੜਾ ਟੋਲ ਪਲਾਜ਼ਾ ਹੈ ਇਲਾਹਾਬਾਦ ਦੇ ਖੇਤਰ ਦੇ ਵਿੱਚ, ਇੱਥੇ 60 ਸਾਲ ਦੇ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ। ਔਰ ਉੱਥੇ ਮੁਆਵਜ਼ੇ ਦੀ ਮੰਗ ਨੂੰ ਜਿਹੜਾ ਵੀ ਉਹ ਲੈ ਕੇ ਕਿਸਾਨ ਜਿਹੜਾ ਬਲਦੇਵ ਰਾਜ ਹੈ ਉਹਦੀ ਡੈਡ ਬੋਡੀ ਜਿਹੜੀ ਆ ਉਹਨੂੰ ਮਾਹਮੂ ਜੋਈਆ ਟੋਲ ਪਲਾਜ਼ੇ ਦੇ ਉੱਤੇ ਰੱਖ ਕੇ ਧਰਨਾ ਸ਼ੁਰੂ ਕਰਤਾ ਕਿਸਾਨਾਂ ਨੇ। ਫਿਰੋਜ਼ਪੁਰ ਰੋਡ ਦੇ ਉੱਤੇ ਮਾਹਮੂ ਜੋਈਆ ਟੋਲ ਪਲਾਜ਼ੇ ਦੇ ਉੱਤੇ ਜਿਹੜਾ ਇਹ ਧਰਨਾ 44 ਦਿਨਾਂ ਤੋਂ ਦਿੱਤਾ ਜਾ ਰਿਹਾ, ਜਿੱਥੇ ਧਰਨੇ ਦੇ ਉੱਤੇ ਬੈਠੇ ਕਿਸਾਨ ਬਲਦੇਵ ਰਾਜ ਦੀ ਤਬੀਅਤ ਜਿਹੜੀ ਸੀ ਉਹ ਖਰਾਬ ਹੋ ਗਈ। ਉਹਨੂੰ ਤੁਰੰਤ ਜਲਾਲਾਬਾਦ ਦੇ ਇੱਕ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਗਿਆ, ਜਿੱਥੇ ਉਹਦੀ ਮੌਤ ਹੋ ਗਈ। ਔਰ ਹੁਣ ਜਿਹੜੇ ਧਰਨਾਕਾਰੀ ਇਹ ਕਹਿੰਦੇ ਆ ਕਿ ਜਿੰਨੀ ਦੇਰ ਤੱਕ ਉਹਦਾ ਜਿਹੜਾ ਜੀ ਪੰਜਾਬ ਸਰਕਾਰ ਜਿਹੜੀ ਆ ਉਹ ਇਸ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਦਿੰਦੀ ਤੇ ਅਸੀਂ ਉਨੀ ਦੇਰ ਤੱਕ ਉਹਦੀ ਡੈਡ ਬੋਡੀ ਜਿਹੜੀ ਉਹ ਚੁੱਕਣੀ ਨਹੀਂ। ਉਧਰ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਜਿਹੜੇ ਭਾਜਪਾ ਦੀ ਸੂਬਾਈ ਆਗੂ ਜਿਹੜੀ ਹੈਗੀ ਉਹਦੀ ਰਿਹਾਇਸ਼ ਦੇ ਮੂਹਰੇ ਲੱਗੇ ਧਰਨੇ ਦੇ ਵਿੱਚ ਸ਼ਾਮਲ ਇੱਕ ਕਿਸਾਨ ਜੋਰਾ ਸਿੰਘ, ਜਿਹੜਾ 72 ਸਾਲਾਂ ਦਾ ਸੀਗਾ, ਪਿੰਡ ਸੇਖਾ ਬਰਨਾਲਾ ਡਿਸਟ੍ਰਿਕਟ ਦਾ, ਉਹਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਜਿਹੜੀ ਆ ਉਹ ਹੋਈ ਹੈ। ਜੋਰਾ ਸਿੰਘ ਛੋਟੇ ਜਿਹੜਾ ਜੀ ਉਹ ਕਿਸਾਨ ਪਰਿਵਾਰ ਦੇ ਵਿੱਚੋਂ ਸੀਗਾ ਔਰ ਉਹ ਆਪਣੀ ਪਤਨੀ ਦੇ ਸਣੇ ਲਗਾਤਾਰ ਜਿੰਨੇ ਦਿਨ ਤੋਂ ਇਹ ਧਰਨੇ ਲੱਗੇ ਆ ਡੇਲੀ ਬੇਸਿਸ ਦੇ ਉੱਤੇ ਜਿਹੜਾ ਜੀ ਉਹ ਹੁੰਦਾ ਸੀਗਾ। ਉਹਦੀ ਸਿਹਤ ਅਚਾਨਕ ਖਰਾਬ ਹੋਈ ਔਰ ਉਹਨੂੰ ਤੁਰੰਤ ਜਿਹੜਾ ਜੀ ਉਹ ਹਸਪੀਟਲ ਲਿਜਾਇਆ ਗਿਆ, ਪਰ ਇਹ ਪਤਾ ਲੱਗਾ ਕਿ ਉਹਨੂੰ ਦਿਲ ਦਾ ਦੌਰਾ ਪੈ ਗਿਆ, ਜਿਹਦੇ ਕਰਕੇ ਉਹਦੀ ਮੌਤ ਹੋ ਗਈ। ਇੱਥੇ ਵੀ ਜਿਹੜੇ ਉਹਦੇ ਹੈਗੇ ਨੇ ਵਾਰਸ, ਉਹਨਾਂ ਨੇ ਮੁਆਵਜ਼ੇ ਦੀ ਜਿਹੜੀ ਉਹ ਮੰਗ ਕੀਤੀ ਆ। ਪਹਿਲਾਂ ਜਿਹੜੇ ਕਿਸਾਨਾਂ ਦੀ ਮੌਤ ਹੋਈ ਆ ਉਹ ਵੀ ਮੁਆਵਜ਼ੇ ਵਾਲਾ ਜਿਹੜਾ ਜੀ ਸਰਕਾਰ ਐਲਾਨ ਕਰ ਦਿੰਦੀ ਆ, ਫਿਰ ਮੁੜ ਕੇ ਜਿਹੜਾ ਜੀ ਉਹ ਦਿੰਦੀ ਨਹੀਂ। ਉਹਦੇ ਧਰਨੇ ਜਿਹੜੇ ਉਹ ਵੱਖਰੇ ਤੌਰ ਦੇ ਉੱਤੇ ਲੱਗੇ ਹੋਏ ਆ, ਕਿਉਂਕਿ ਮੌਸਮ ਬਦਲ ਗਿਆ। ਮੌਸਮ ਠੰਡਾ ਹੋਣ ਕਰਕੇ ਜਿਹੜੇ ਬਜ਼ੁਰਗ ਵਗੈਰਾ ਨੇ ਉਹਨਾਂ ਤਾਂ ਧਿਆਨ ਨਹੀਂ ਥੋੜਾ ਜੀ ਰੱਖ ਰਹੇ, ਜਾਂ ਇਸ ਪਾਸੇ ਵੱਲ ਧਿਆਨ ਘੱਟ ਹੈ। ਹਾਲਾਂਕਿ ਜਿੱਥੇ ਧਰਨੇ ਲੱਗੇ ਆ ਉੱਥੇ ਨੇੜੇ ਦੇ ਏਰੀਆ ਵਾਲੇ, ਚਾਹੇ ਉਹ ਜਿਹੜੀਆਂ ਮੈਡੀਕਲ ਸ਼ਾਪ ਵਾਲੇ ਨੇ, ਚਾਹੇ ਡਾਕਟਰ ਨੇ, ਉਹ ਰੈਗੂਲਰ ਉੱਥੇ ਗੇੜਾ ਕੱਢਦੇ ਨੇ, ਫ੍ਰੀ ਸਰਵਿਸ ਜਿਹੜੀ ਉਹ ਦਿੰਦੇ ਨੇ, ਚੈੱਕਅਪ ਜਿਹੜਾ ਉਹ ਕਰਦੇ ਨੇ। ਪਰ ਬਦਲੇ ਹੋਏ ਮੌਸਮ ਦੇ ਵਿੱਚ, ਕਿਉਂਕਿ ਜਦੋਂ ਇੱਕਦਮ ਠੰਡ ਹੁੰਦੀ ਆ ਉਦੋਂ ਦਿਲ ਦੇ ਦੌਰਾ ਜਿਹੜਾ ਜੀ ਉਹ ਬਹੁਤ ਉਹਦੀ ਗਿਣਤੀ ਜਿਹੜੀ ਉਹ ਵੱਧ ਜਾਂਦੀ ਹੈ, ਦਿਲ ਦਾ ਦੌਰਾ ਪੈਣ ਦੀ, ਕਿਉਂਕਿ ਅਵੇਅਰ ਨਹੀਂ ਹੁੰਦੇ ਜਿਹੜੇ ਜੀ ਬਹੁਤੇ ਠੰਡ ਵਗੈਰਾ ਤੋਂ। ਜਿਹੜੇ ਰਾਤ ਰਹਿੰਦੇ ਆ ਚਾਹੇ ਟੋਲ ਪਲਾਜ਼ਿਆਂ ਦੇ ਉੱਤੇ, ਚਾਹੇ ਉਹ ਜਿਹੜੇ ਸ਼ਾਪਿੰਗ ਸੈਂਟਰ ਘੇਰੇ ਹੋਏ ਨੇ ਉੱਥੇ, ਚਾਹੇ ਪੈਟਰੋਲ ਪੰਪਾਂ ਦੇ ਉੱਤੇ, ਉਹ ਹੁਣ ਜਿਹੜੀਆਂ ਪੱਲੀਆਂ ਵਗੈਰਾ ਨੇ ਉਹ ਟਰਾਲੀਆਂ ਦੇ ਉੱਤੇ ਪਾਈਆਂ ਨੇ ਤੇ ਉਹ ਟਰਾਲੀਆਂ ਦੇ ਹੇਠ ਆਪਣੇ ਗੱਦੇ ਲਾ ਕੇ ਜਿਹੜਾ ਜੀ ਉਹ ਸੌਂਦੇ ਆ, ਕਿਉਂਕਿ ਜਿਹੜੀ ਹਵਾ ਹੈ ਉਹ ਠੰਡੀ ਹਵਾ ਉਹਨਾਂ ਤੇ ਰੁਕ ਨਹੀਂ ਜਿਹੜਾ ਜੀ ਹੋ ਸਕਦੀ। ਕਿਤੇ ਨਾ ਕਿਤੇ ਇਹ ਕਾਰਨ ਜਿਹੜਾ ਉਹ ਬਣ ਰਿਹਾ, ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚ ਇਹ ਮੌਤਾਂ ਜਿਹੜੀਆਂ ਉਹ ਵਧਣ ਦਾ। ਇਹ ਇੱਕ ਦਿਨ ਦੇ ਵਿੱਚ 2 ਮੌਤਾਂ ਵੱਖ-ਵੱਖ ਥਾਵਾਂ ਜੀ। ਅੱਗੇ ਗੱਲ ਕਰਦੇ ਹੈਗੇ ਆ SGPC ਦੀ ਜਿਹੜੀ ਟਾਸਕ ਫੋਰਸ ਦੇ ਨਾਲ ਹੱਥੋਂ ਪਾਈ ਹੋ ਗਏ ਸੀਗੇ,
ਉਹ ਜਿਹੜੀ ਫੁਟੇਜ ਆ ਉਹ ਗਾਇਬ ਹੋਈ ਹੈ। ਤਾਂ ਜਦੋਂ 2015 ਦੇ ਵਿੱਚ ਕੋਟਕਪੂਰਾ ਦੇ ਚੌਂਕ ਦੇ ਵਿੱਚ ਜਿਹੜਾ ਧਰਨਾ ਲਾਇਆ ਜਾ ਰਿਹਾ ਸੀਗਾ, ਉਹਦੀ ਫੁਟੇਜ ਜਦੋਂ ਗਾਇਬ ਹੋਈ ਸੀਗੀ, ਜਿਹੜਾ ਜੋਰਾ ਸਿੰਘ ਕਮਿਸ਼ਨ ਸੀਗਾ, ਇਹ ਆਖਿਆ ਗਿਆ ਕਿ ਇੱਕ ਟਰੱਕ ਆ ਕੇ ਵੱਜਿਆ ਖੰਭੇ ਦੇ ਵਿੱਚ ਜਿੱਥੇ CCTV ਕੈਮਰਾ ਲੱਗਿਆ ਸੀ, ਤੇ ਉਹਨੇ ਸਾਰੀ ਫੁਟੇਜ ਜਿਹੜੀ ਆ ਉਹ ਖਰਾਬ ਕਰ ਦਿੱਤੀ। ਉਹ ਮਿਲੀ ਨਹੀਂ ਸੀ ਜੋਰਾ ਸਿੰਘ ਹੋਰਾਂ ਨੂੰ। ਬਾਅਦ ਦੇ ਵਿੱਚ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦਾ ਕਮਿਸ਼ਨ ਬਣਿਆ, ਉਹਨੂੰ ਉਹ ਫੁਟੇਜ ਲੱਭ ਲਈ ਵੀ ਕਿੱਥੇ ਸੀ, ਤੇ ਉਹ ਫੁਟੇਜ ਸਾਹਮਣੇ ਵੀ ਜਿਹੜੀ ਦੀ ਉਹ ਆ ਗਈ ਸੀ। ਇਸੇ ਤਰੀਕੇ ਦੇ ਨਾਲ ਜਿਹੜੀ 24 ਅਕਤੂਬਰ ਨੂੰ ਜਿਹੜੀ ਇਹ ਘਟਨਾ ਹੋਈ ਸੀ, ਜਿਹਦੇ ਵਿੱਚ ਟਾਸਕ ਫੋਰਸ ਦੇ ਸਤਿਕਾਰ ਕਮੇਟੀ ਦੇ ਜਿਹੜੇ ਮੈਂਬਰ ਸੀ, ਉਹਨਾਂ ਦੀਆਂ ਆਪਸੀ ਝੜਪਾਂ ਹੋਈਆਂ ਸੀ। ਇਹ ਜਿਹੜੀ ਟਾਸਕ ਫੋਰਸ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਕਿ ਟਾਸਕ ਫੋਰਸ ਵਾਲਿਆਂ ਨੇ ਉਹਨਾਂ ਦੇ ਉੱਤੇ ਹਮਲਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੱਕ ਦਿਨ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਧਰਨਾ ਲਾਉਣ ਵੀ ਤੁਰ ਪਏ ਸੀ, ਜਾ ਕੇ ਧਰਨਾ ਵੀ ਲਾਤਾ ਸੀਗਾ ਕਿ ਕ੍ਰਾਸ ਪਰਚਾ ਕਿਉਂ ਦਰਜ ਹੋਇਆ। ਪੁਲਿਸ ਨੇ ਕ੍ਰਾਸ ਪਰਚਾ ਦਰਜ ਕੀਤਾ ਦੋਨਾਂ ਧਿਰਾਂ ਦੇ ਉੱਤੇ। ਅੱਛਾ, ਜੇ ਹੁਣ ਸੱਚੇ ਹੋ ਤੁਸੀਂ ਕਹਿੰਦੇ ਹੋ ਕਿ ਇਹ ਗੱਲ ਕਿ ਅਸੀਂ ਤਾਂ ਹਮਲਾ ਨਹੀਂ ਕੀਤਾ, ਹਮਲਾ ਤਾਂ ਉਹਨਾਂ ਨੇ ਕੀਤਾ, ਤੇ ਫਿਰ CCTV ਕੈਮਰੇ ਤਾਂ ਉੱਥੇ ਥਾਂ ਦੇ ਉੱਤੇ ਜਿਹੜਾ ਜੀ ਉਹ ਲੱਗੇ ਆ। ਇਹ ਉਹ CCTV ਫੁਟੇਜ ਜਿਹੜੀ ਜੀ ਉਹ ਹੈ ਨਹੀਂ ਜੀ, ਉਹ ਗਾਇਬ ਕਰ ਦਿੱਤੀ ਜਿਹੜਾ ਜੀ ਉਹ ਗਈ ਹੈ। ਹੁਣ ਜਿਹੜੀਆਂ ਇਹ ਸਤਿਕਾਰ ਕਮੇਟੀ ਵਾਲੇ ਨੇ, ਉਹ ਆਪਣੇ ਵਕੀਲ ਦੇ ਰਾਹੀਂ ਜਿਹੜਾ ਚਲੇ ਗਏ ਅਦਾਲਤ ਦੇ ਵਿੱਚ। ਅਦਾਲਤ ਦੇ ਵਿੱਚ ਜਾ ਕੇ ਉਹਨਾਂ ਨੇ ਅੰਮ੍ਰਿਤਸਰ ਦੀ ਜਿਹੜੀ ਅਦਾਲਤ ਆ ਉਹਦੇ ਵਿੱਚ ਐਪਲੀਕੇਸ਼ਨ ਦਾਇਰ ਕੀਤੀ ਔਰ ਇਸ ਮਾਮਲੇ ਦੇ ਵਿੱਚ ਦਰਜ ਪੁਲਿਸ ਕੇਸ ਨੂੰ ਗਲਤ ਆਖਿਆ ਕਿ ਉਹਨਾਂ ਦੇ ਉੱਤੇ ਜਿਹੜਾ ਕੇਸ ਕੀਤਾ ਗਿਆ ਦਰਜ ਇਹ ਗਲਤ ਹੈ। ਉਹਨਾਂ ਨੇ ਇਹ ਅਪੀਲ ਕੀਤੀ ਅਦਾਲਤ ਨੂੰ ਕਿ CCTV ਕੈਮਰਿਆਂ ਦੀ ਫੁਟੇਜ ਦੇਖ ਲਓ ਤੁਸੀਂ, ਉਸ ਤੇ ਜੇ ਸਾਡਾ ਕਸੂਰ ਹੈ ਤੇ ਸਾਡੇ ਉੱਤੇ ਪਰਚਾ ਰੱਖੋ, ਨਹੀਂ ਤਾਂ ਜਿਹੜਾ ਜੀ ਉਹ ਇਹ ਪਰਚਾ ਸਾਡੇ ਤੋਂ ਜਿਹੜਾ ਜੀ ਉਹ ਵਾਪਸ ਹੋਵੇ। ਜਿਹੜੇ ਇੱਥੋਂ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਹੈ, ਪੁਲਿਸ ਨੇ ਇਹ ਕਿਹਾ ਉੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ CCTV ਕੈਮਰਿਆਂ ਦੀ ਉਸ ਦਿਨ ਦੀ ਫੁਟੇਜ ਕਿਸੇ ਤਕਨੀਕੀ ਕਾਰਨ ਕਰਕੇ ਰਿਕਾਰਡ ਨਹੀਂ ਹੋ ਸਕੀ। ਤੁਸੀਂ ਦੇਖੋ ਐਡਾ ਵੱਡਾ ਝੂਠ ਜਿਹੜਾ ਜੀ ਉਹ ਅਦਾਲਤ ਦੇ ਵਿੱਚ ਬੋਲਿਆ ਜਾ ਰਿਹਾ, ਸ਼ਰੇਆਮ ਝੂਠ ਜਿਹੜਾ ਕਿ ਤਕਨੀਕੀ ਕਾਰਨ ਕਰਕੇ ਰਿਕਾਰਡ ਹੀ ਨਹੀਂ ਹੋ ਸਕੀ। ਹੁਣ ਜਿਹੜੇ ਇਹ ਐਪਲੀਕੇਸ਼ਨ ਪਾਉਣ ਵਾਲੀ ਸੀ ਅਦਾਲਤ ਦੇ, ਉਹਨਾਂ ਨੇ ਇਹ ਗੱਲ ਕਹੀ ਕਿ ਜੇ SGPC ਦੀ CCTV ਫੁਟੇਜ ਹੈ ਨਹੀਂ ਗੀ ਤੇ ਤੁਸੀਂ ਇਉਂ ਕਰੋ, ਨੇੜੇ ਤੇੜੇ ਬਹੁਤ ਸਾਰੀਆਂ ਦੁਕਾਨਾਂ ਨੇ, ਬਿਲਡਿੰਗਾਂ ਨੇ ਜਿਨ੍ਹਾਂ ਦੇ ਉੱਤੇ ਇਹ CCTV ਕੈਮਰੇ ਲੱਗੇ ਹੋਏ ਆ, ਉਹ ਦੇਖ ਲਓ। ਹੁਣ ਅਦਾਲਤ ਨੇ ਪੁਲਿਸ ਨੂੰ ਇਹ ਕਿਹਾ ਜੀ ਕਿ ਜਿਹੜੇ ਬਾਕੀ ਹੋਰ CCTV ਕੈਮਰੇ ਉੱਥੇ ਲੱਗੇ ਹੋਏ ਨੇ ਨੇੜੇ, ਉਹਨਾਂ ਦੀ ਫੁਟੇਜ ਲੱਭੋ ਤੇ ਉਹ ਜਿਹੜੀ ਦੀ ਉਹ ਵੇਖੋ। ਤੇ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਜਦੋਂ ਅਗਲੀ ਵਾਰੀ ਪੁਲਿਸ ਉੱਥੇ ਜਾਊਗੀ ਤੇ ਉਹ ਕਹੂਗੀ ਕਿ ਇਹ ਤਾਂ ਹੁਣ ਮਾਮਲਾ ਬਹੁਤ ਪੁਰਾਣਾ ਹੋ ਗਿਆ ਤੇ ਇਹ ਮਾਮਲਾ 24 ਤਰੀਕ ਦਾ, ਤੇ ਇੰਨੀ ਤਾਂ ਰਿਕਾਰਡਿੰਗ ਜਿਹੜੀ CCTV ਕੈਮਰੇ ਦੇ ਵਿੱਚ ਸਾਨੂੰ ਲੱਭੀ ਨਹੀਂ। ਉਹ ਜਿਹੜੀ ਆ ਹਫ਼ਤੇ ਦੀ ਕੋਈ ਰੱਖਦਾ, ਕੋਈ 10 ਦਿਨ ਦੀ ਜਿਹੜੀ ਰੱਖਦਾ, ਉਦੋਂ ਵੱਧ ਕੋਈ ਰੱਖਦਾ ਨੀਗਾ। ਇਸ ਕਰਕੇ ਇਹ CCTV ਫੁਟੇਜ ਜਿਹੜੀ ਹੈ ਜੀ ਉਹ ਡਿਲੀਟ ਹੋ ਗਈ। ਬਹਾਨੇਬਾਜ਼ੀ ਜਿਹੜੀ ਹੈ ਜੀ ਜਦੋਂ ਇੱਕ ਧਾਰਮਿਕ ਸੰਸਥਾ ਦੇ ਨਾਲ ਰਿਲੇਟਡ ਹੋਵੇ ਤੇ ਉਦੋਂ ਸਵਾਲੀਆ ਚਿੰਤਾ ਜਿਹੜੇ ਜੀ ਉਹ ਵੱਡੇ ਲੱਗ ਜਾਂਦੇ ਆ ਕਿ ਏਦਾਂ ਵੀ ਝੂਠ ਬੋਲਿਆ ਜਾ ਸਕਦਾ। ਜਿਵੇਂ ਉਦੋਂ ਪੰਥਕ ਸਰਕਾਰ ਨੇ ਜਿਹੜਾ ਜੀ ਬਣਾਇਆ ਜਿਹੜਾ ਕਮਿਸ਼ਨ ਸੀ ਜੋਰਾ ਸਿੰਘ, ਉਹਦੇ ਵਾਸਤੇ ਕਹਿਤਾ ਸੀ ਟਰੱਕ ਵੱਜਿਆ ਸੀਗਾ ਜਿਹੜਾ ਕੈਮਰੇ ਦੇ ਵਿੱਚ, ਤੇ ਉਹਨੇ ਸਾਰੀ CCTV ਫੁਟੇਜ ਖਰਾਬ ਕਰਤੀ। ਉਹੀ CCTV ਫੁਟੇਜ ਜਿਹੜੀ ਸੀਗੀ ਉਸੇ ਹੀ ਕੈਮਰੇ ਦੀ ਬਾਅਦ ਦੇ ਵਿੱਚ ਲੱਭੀ ਗਈ ਜੀ। ਅੱਗੇ ਗੱਲ ਕਰਦੇ ਹੈਗੇ ਆ ਮਹਿੰਗੀ ਬਿਜਲੀ ਦਾ, ਉਹ ਵੀ ਮੁੱਦਾ ਭਖਿਆ ਪਿਆ। ਦੇਖੋ ਭਖਿਆ ਹੁਣੇ ਜਿਹੜਾ ਜੀ ਫੇਰ ਇਹ ਭਖਿਆ, ਪਹਿਲਾਂ ਜਿਹੜਾ ਸੀਗਾ ਇਹ ਵਾਹਵਾ ਕੱਤਾ ਰਿਹਾ ਪਰ ਮੁੱਦੇ ਹੋਰ ਵੱਡੇ ਹੋ ਗਏ। ਖਾਸ ਤੌਰ ਦੇ ਉੱਤੇ ਜਿਹੜਾ ਸੀਗਾ ਇਹ ਕਰੋਨਾ ਵਾਇਰਸ ਕਰਕੇ ਬਹੁਤੇ ਮੁੱਦੇ ਜਿਹੜੇ ਉਹ ਲਾਂਭੇ ਚਲੇ ਗਏ। ਸਰਕਾਰ ਸੌਖੀ ਹੋ ਗਈ ਇਸ ਮਾਮਲੇ ਦੇ ਵਿੱਚ। ਹੁਣ ਕਿਉਂਕਿ ਜਿਹੜੇ ਇਹ ਪ੍ਰਾਈਵੇਟ ਥਰਮਲ ਪਲਾਂਟ ਨੇ ਉਹ ਕਹਿੰਦੇ ਸਾਡੇ ਕੋਲੇ ਕੋਲਾ ਹੈ ਨਹੀਂ ਗਾ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇੱਕ ਚਿੱਠੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਿਖੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਇਹ ਪ੍ਰਾਈਵੇਟ ਥਰਮਲ ਪਲਾਂਟ ਵਾਲੇ ਆ ਇਹਨਾਂ ਦੇ ਨਾਲ ਕੀਤੇ ਗਏ 25-25 ਸਾਲਾਂ ਦੇ ਸਮਝੌਤੇ ਇੱਕ ਪਾਸੜ ਤੇ ਲੋਕ ਮਾਰੂ ਨੇ। ਉਹਨਾਂ ਨੇ ਇਹ ਕਿਹਾ ਕਿ ਇਹ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਮਾਗ ਦੀ ਕਾਢ ਸੀ। ਇਹਦੇ ਵਿੱਚ ਉਹਨਾਂ ਨੇ ਲਿਖਿਆ ਕਿ 3 ਜਿਹੜੇ ਥਰਮਲ ਪਲਾਂਟ ਨੇ ਇਹ ਚਿੱਟੇ ਹਾਥੀ ਸਾਬਤ ਹੋਏ ਆ, ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ, ਨਿੱਜੀ ਕੰਪਨੀਆਂ ਨੂੰ ਇਹਦੇ ਵਿੱਚ ਫਾਇਦਾ ਹੋਇਆ ਤੇ ਲੋਕਾਂ ਦੇ ਸਿਰ ਦੇ ਉੱਤੇ ਬੋਝ ਜਿਹੜਾ ਜੀ ਉਹ ਪਿਆ। ਕਿਉਂਕਿ ਇਹ ਨਿੱਜੀ ਕੰਪਨੀਆਂ ਨੂੰ 25 ਸਾਲਾਂ 'ਚ 65,000 ਕਰੋੜ ਰੁਪਏ ਦੀ
ਸਬਸਿਡੀ ਯਕੀਨੀ ਜਿਹੜੀ ਉਹ ਦਿੱਤੀ ਜਾਊਗੀ। ਇਹ ਕਿਹਾ ਕਿ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਪ੍ਰਾਈਵੇਟ ਥਰਮਲ ਪਲਾਂਟ ਹੈ, ਕੋਲੇ ਦੀ ਘਾਟ ਕਰਕੇ 3 ਨਵੰਬਰ ਤੋਂ ਬੰਦ ਪਿਆ। ਤਲਵੰਡੀ ਸਾਬੋ ਤੇ ਨਾਭਾ ਵਿੱਚ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਉਹਨਾਂ ਨੇ ਇਸੇ ਕਾਰਨ ਕਰਕੇ ਬਿਜਲੀ ਉਤਪਾਦਨ ਬੰਦ ਕਰਤੀ ਸੀ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਇਹ ਸਮਝੌਤੇ ਨੇ ਉਹਦੇ ਵਿੱਚ ਇਹ ਦਰਜ ਹੈ ਕਿ ਕੋਲੇ ਦੇ 30 ਦਿਨ ਦੇ ਸਟਾਕ ਰੱਖਣੇ ਲਾਜ਼ਮੀ ਨੇ। ਔਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਟੈਕਨੀਕਲ ਜਿਹੜਾ ਜੀ ਉਹ ਸਵਾਲ ਉਠਾਇਆ ਕਿ ਜਦੋਂ ਇਹ 30 ਦਿਨ ਦਾ ਇਹਨਾਂ ਕੋਲੇ ਕੋਲਾ ਨਹੀਂ ਸੀਗਾ ਤੇ ਇਹਨੂੰ ਆਧਾਰ ਬਣਾ ਕੇ ਇਹਨਾਂ ਦੇ ਨਾਲ ਕੀਤੇ ਗਏ ਬਿਜਲੀ ਸਮਝੌਤੇ ਜਿਹੜੇ ਨੇ ਉਹ ਰੱਦ ਕਰ ਦਿੱਤੇ ਜਾਣ। ਇਹ ਵੀ ਕਿਹਾ ਕਿ ਪਾਵਰਕਾਮ ਨੇ ਇਹਨਾਂ ਫਰਮਾਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਵੀ ਉਹਨਾਂ ਨੇ 1 ਮਹੀਨੇ ਦਾ ਕੋਲੇ ਦਾ ਸਟਾਕ ਕਿਉਂ ਨਹੀਂ ਸੀ ਰੱਖਿਆ। ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਸਵਾਲ ਜਿਹੜਾ ਵੀ ਉਠਾਇਆ ਕਿ ਚੋਣ ਮੈਨੀਫੈਸਟੋ ਦੇ ਵਿੱਚ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੇ ਸਰੋਤਾਂ ਤੇ ਸਰਮਾਏਦਾਰਾਂ ਦੇ ਕਬਜ਼ੇ ਨੂੰ ਤੋੜਨਗੇ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਪਿਛਲੀ ਅਕਾਲੀ ਸਰਕਾਰ ਨੇ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਕੁਝ ਲੋਕਾਂ ਦੇ ਹੱਥਾਂ ਦੇ ਵਿੱਚ ਵੇਚ ਦਿੱਤਾ ਤੇ ਜਿਹੜੀ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਇਹ ਸਮਝੌਤੇ ਜਿਹੜੇ ਸੀ ਉਹ ਰਿਵਿਊ ਨਹੀਂ ਕੀਤੇ, ਜਦੋਂ ਕਿ ਇਹਦਾ ਵਾਅਦਾ ਚੋਣ ਮੈਨੀਫੈਸਟੋ ਦੇ ਵਿੱਚ ਕੀਤਾ ਹੋਇਆ ਸੀ ਅਸੀਂ ਰਿਵਿਊ ਵੀ ਕਰਾਂਗੇ ਤੇ ਬਿਜਲੀ ਸਮਝੌਤੇ ਰੱਦ ਵੀ ਜਿਹੜੇ ਉਹ ਕਰਾਂਗੇ। ਕਿਉਂਕਿ ਇਹਦੇ ਬਾਰੇ ਲੋਕਾਂ ਨੇ ਸਵਾਲ ਜਿਹੜੇ ਵੀ ਉਹ ਖੜੇ ਕਰਨੇ ਆ। ਸਰਕਾਰ ਇਸ ਮਾਮਲੇ ਵਿੱਚ ਕੁਝ ਕਰੇ। ਸਰਕਾਰ ਨੇ ਜਿਹੜਾ ਵੀ ਮੁੱਖ ਮੰਤਰੀ ਹੋਰਾਂ ਨੇ ਵਾਅਦਾ ਕੀਤਾ ਸੀਗਾ, ਜਦੋਂ ਜ਼ਿਆਦਾ ਰੌਲਾ ਪੈ ਗਿਆ, ਹੁਣ ਤਾਂ 4 ਸਾਲ ਹੋ ਗਏ, ਰਿਵਿਊ ਨਹੀਂ ਕੀਤੇ ਗਏ ਵੀ ਅਸੀਂ ਵਾਈਟ ਪੇਪਰ ਜਾਰੀ ਕਰਾਂਗੇ ਇਹਦੇ ਬਾਰੇ ਕਿ ਕਿਵੇਂ ਸਮਝੌਤੇ ਕੀਤੇ ਗਏ। ਉਹ ਵਾਈਟ ਪੇਪਰ ਕਿੱਥੇ ਗਿਆ ਕੁਝ ਨਹੀਂ ਪਤਾ। 2 ਵਿਧਾਨ ਸਭਾ ਦੇ ਸੈਸ਼ਨ ਉਸ ਤੋਂ ਬਾਅਦ ਹੋ ਚੁੱਕੇ ਆ ਪਰ ਵਾਈਟ ਪੇਪਰ ਅਜੇ ਤੱਕ ਜਿਹੜਾ ਵੀ ਉਹ ਸਾਹਮਣੇ ਨਹੀਂ ਆਇਆ। ਇਹ ਬਹੁਤ ਅਹਿਮ ਮਸਲਾ ਜਿਹੜਾ ਵੀ ਉਹ ਬਣੂਗਾ ਆਉਂਦੇ ਸਮੇਂ ਦੇ ਦੌਰਾਨ, ਖਾਸ ਤੌਰ ਦੇ ਉੱਤੇ ਚੋਣਾਂ ਦੇ ਵਿੱਚ ਜਿਹੜਾ ਵੀ 5 ਸਾਲ ਪਹਿਲਾਂ ਉਹ ਸਮਝੌਤੇ ਕਰਕੇ ਆਪਣੀਆਂ ਜੇਬਾਂ ਭਰਦੇ ਰਹੇ। ਉਦੋਂ ਸਰਕਾਰ ਨੇ ਵਾਅਦਾ ਕੀਤਾ ਵੀ ਇਹਨੂੰ ਰਿਵਿਊ ਕਰਨਗੇ, ਹੁਣ 4 ਸਾਲ ਇਹਨੂੰ ਬੀਤ ਗਏ ਵੀ ਕਹਾਣੀ ਉੱਥੇ ਦੀ ਉੱਥੇ ਖੜੀ। ਬਿਲਕੁਲ ਜੀ, ਅੰਦਰਗਤੀ ਗੱਲਾਂ ਤਾਂ ਇਹਨਾਂ ਦੀਆਂ ਆਪਣੀਆਂ ਹੁੰਦੀਆਂ। ਤੇ ਅੱਗੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 15 ਨਵੰਬਰ ਨੂੰ ਇਹ ਬਣੀ ਸੀਗੀ। 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਹੋਂਦ ਦੇ ਵਿੱਚ ਆਇਆ ਸੀਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇੱਕ ਜਿਵੇਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਇਹਨੂੰ ਕਿਹਾ ਜਾਂਦਾ, ਇਹਦਾ ਮਾਣਮੱਤਾ ਇਤਿਹਾਸ ਹੈ। ਔਰ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਇਹਨੇ ਕੀਤੀ। ਮਹੰਤਾਂ ਤੇ ਪੁਜਾਰੀਆਂ ਦੇ ਸ਼ਿਕੰਜੇ ਦੇ ਵਿੱਚੋਂ ਛੁਡਾਉਣ ਲਈ ਕੁਰਬਾਨੀਆਂ ਕੀਤੀਆਂ। ਤਰਨਤਾਰਨ, ਨਨਕਾਣਾ ਸਾਹਿਬ, ਗੁਰੂ ਕੇ ਬਾਗ ਦਾ ਔਰ ਜੈਤੋ ਦੇ ਮੋਰਚਿਆਂ ਦੇ ਵਿੱਚ ਇਹਦੀ ਕੁਰਬਾਨੀਆਂ ਦੀ ਲੰਮੀ ਜਿਹੜੀ ਵੀ ਉਹ ਦਾਸਤਾਨ ਹੈ। 100 ਵਰ੍ਹੇ ਪੂਰੇ ਹੋਣ ਦੇ ਉੱਤੇ ਇਸ ਵੇਲੇ ਜਿਹੜੇ ਵੀ ਬਹੁਤ ਸਾਰੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਆ। ਉਹ ਸਵਾਲ ਇਸ ਕਰਕੇ ਖੜੇ ਹੋ ਰਹੇ ਆ ਕਿ ਇਹ ਇੱਕ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਦੇ ਵਾਸਤੇ ਬਣਾਈ ਗਈ ਜਿਹੜੀ ਕਮੇਟੀ ਸੀ ਉਹ ਗੋਲਕਾਂ ਦਾ ਪ੍ਰਬੰਧ ਕਰਨ ਤੱਕ ਸੀਮਤ ਕਿਉਂ ਹੋ ਗਈ। 100 ਸਾਲ ਦਾ ਇਤਿਹਾਸ ਬਹੁਤ ਪੁਰਾਣਾ ਇਤਿਹਾਸ ਨਹੀਂ ਹੁੰਦਾ। ਇੱਥੇ ਉਹ ਵੀ ਸੰਸਥਾਵਾਂ ਹੈਗੀਆਂ ਨੇ ਜਿਹੜੇ ਕਈ 100 ਸਾਲ ਜਿਹੜੀਆਂ ਉਹ ਪੁਰਾਣੀਆਂ ਹੋ ਗਈਆਂ। ਹੁਣ ਜਦੋਂ ਹੌਲੀ ਹੌਲੀ ਪਰਿਵਾਰਵਾਦ ਜਿਹੜਾ ਉਹ ਕਾਬਜ਼ ਹੋ ਗਿਆ ਦੋਨਾਂ ਹੀ ਸੰਸਥਾਵਾਂ ਦੇ ਉੱਤੇ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਚਾਹੇ ਉਹ ਅਕਾਲੀ ਦਲ ਹੈ। ਉਹ ਅਕਾਲੀ ਦਲ ਬਾਦਲ ਬਣ ਗਿਆ, ਸ਼੍ਰੋਮਣੀ ਅਕਾਲੀ ਦਲ ਤਾਂ ਰਿਹਾ ਨਹੀਂ ਤੇ ਉਹਦਾ ਕਬਜ਼ਾ ਜਿਹੜਾ ਸੀ ਇਹਦੇ ਉੱਤੇ ਹੋ ਗਿਆ। ਚਾਹੇ ਕੋਈ ਇਹਨੂੰ ਇਸ ਗੱਲ ਨੂੰ ਹੋ ਸਕਦਾ ਡਿਸਐਗਰੀ ਵੀ ਕਰਦਾ ਹੋਵੇ ਕਿ ਜਿੰਨੀ ਦੇਰ ਤੱਕ ਗੁਰਚਰਨ ਸਿੰਘ ਟੌਹੜਾ ਹੋਰੀ ਪ੍ਰਧਾਨ ਬਣਦੇ ਰਹੇ ਉਨੀ ਦੇਰ ਤੱਕ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇੰਨਾ ਨਿਘਾਰ ਨਹੀਂ ਆਇਆ ਜਿੰਨਾ ਨਿਘਾਰ ਗੁਰਚਰਨ ਸਿੰਘ ਟੌਹੜਾ ਦੇ ਕਮਜ਼ੋਰ ਹੋ ਜਾਣ ਤੋਂ ਬਾਅਦ ਆਉਣਾ ਸ਼ੁਰੂ ਹੋ ਗਿਆ। ਗੁਰਚਰਨ ਸਿੰਘ ਟੌਹੜਾ ਹੋਰਾਂ ਨੇ ਅਕਾਲੀ ਦਲ ਦੀ ਜਿਹੜੀ ਉਦੋਂ ਉਹਦੀ ਬਾਦਲ ਦੀ ਸਰਕਾਰ ਸੀ ਉਹਦੇ ਬਾਰੇ ਇੰਨਾ ਕਹਿਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਰ ਬਣਾ ਦਿਓ, ਮੁੱਖ ਮੰਤਰੀ ਹੋਣ ਕਰਕੇ ਬਿਜ਼ੀ ਰਹਿੰਦੇ ਹੋ। ਇਸੇ ਚੀਜ਼ ਨੂੰ ਲੈ ਕੇ ਗੁਰਚਰਨ ਸਿੰਘ ਟੌਹੜਾ ਹੋਰਾਂ ਨੂੰ ਜਿਹੜਾ ਸੀ ਉਹ ਖੁੱਡੇ ਲਾਈਨ ਲਾਇਆ ਗਿਆ। ਅਖੀਰਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸਮਝੌਤਾ ਕਰਨਾ ਪਿਆ ਅਕਾਲੀ ਦਲ ਦੇ ਨਾਲ ਜਿਹੜਾ ਸੀ, ਬਾਦਲ ਦੇ ਨਾਲ, ਅਕਾਲੀ ਦਲ ਦੇ ਨਾਲ ਨਹੀਂ ਬਾਦਲ ਦੇ ਨਾਲ ਜਿਹੜਾ। ਉਦੋਂ ਬਾਅਦ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਇਹ ਪਰਚੀ ਸਿਸਟਮ ਜਿਹੜਾ ਜੀ ਉਹ ਸਟਾਰਟ ਹੋਇਆ ਕਿ ਇਹ ਲਿਫਾਫੇ ਦੇ ਵਿੱਚੋਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਨਾਮ ਨਿਕਲਣ ਲੱਗਿਆ। ਜੇ ਤੁਸੀਂ ਤਕਰੀਬਨ ਪਿਛਲੇ 10 ਸਾਲਾਂ ਦੇ ਉੱਤੇ ਨਿਗਾਹ ਮਾਰੋ ਤਾਂ ਜਿੰਨੇ ਘਪਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਆਏ ਉਹ ਮੂੰਹ 'ਚ ਉਂਗਲਾਂ ਪਾਉਂਦੇ ਆ, ਸ਼ਰਮਸਾਰ ਕਰਦੇ ਆ ਕਿ ਇੱਕ ਧਾਰਮਿਕ ਸੰਸਥਾ ਦੇ ਵਿੱਚ ਅਜਿਹੇ ਘਪਲੇ ਵੀ ਹੋ ਸਕਦੇ ਆ। ਕਦੇ ਕੜਾਹ ਪ੍ਰਸ਼ਾਦ ਸਕੈਂਡਲ, ਕਦੇ ਘਿਓ ਸਕੈਂਡਲ, ਕਦੇ ਬਿਲਡਿੰਗ ਸਕੈਂਡਲ
ਚਲੋ ਉਹ ਘਪਲੇਬਾਜ਼ੀ ਆਪਣੀ ਜਗ੍ਹਾ ਦੇ ਉੱਤੇ। ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਭ ਤੋਂ ਗੰਭੀਰ ਸਵਾਲ ਉੱਠਿਆ ਹੋਇਆ ਉਹ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ ਸਰੂਪਾਂ ਨੂੰ ਲੈ ਕੇ ਹੈ। ਜਿਹੜਾ ਮੁੱਢ ਹੈ, ਜਿਹੜੀ ਸਭ ਤੋਂ ਵੱਡੀ ਜਿਹੜੀ ਉਹ ਚੀਜ਼ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਜੇ ਉਹਨਾਂ ਦੇ ਲਾਪਤਾ ਹੋਣ ਦੇ ਉੱਤੇ ਹੀ ਸਵਾਲ ਜਿਹੜੇ ਉਹ ਉੱਠ ਰਹੇ ਆ ਤੇ ਫਿਰ ਬਿਨਾਂ ਕਿਸੇ ਸ਼ੱਕ ਦੇ ਵੱਡੀਆਂ ਕੁਰਬਾਨੀਆਂ ਦੇ ਨਾਲ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਪ੍ਰਬੰਧ ਦਾ ਜਿਹੜਾ ਪ੍ਰਬੰਧ ਹੈ ਉਹ ਪ੍ਰਬੰਧ ਕਿਉਂ ਜਿਹੜਾ ਜੀ ਉਹ ਹੋ ਗਿਆ। ਅੱਜ ਪੂਰੀ ਦੁਨੀਆ ਦੇ ਵਿੱਚ ਬੈਠੇ ਜਿਹੜਾ ਸਿੱਖ ਭਾਈਚਾਰਾ ਹੈ ਉਹਨੂੰ ਇਸ ਮਾਮਲੇ ਦੇ ਉੱਤੇ ਬੇਹੱਦ ਗੰਭੀਰਤਾ ਦੇ ਨਾਲ ਜਿਹੜਾ ਜੀ ਉਹ ਸੋਚਣ ਦੀ ਲੋੜ ਹੈ ਕਿ ਜੇ ਅਜਿਹੀ ਸੰਸਥਾ ਜਿਹਦੇ ਹੇਠ ਇਤਿਹਾਸਕ ਗੁਰਦੁਆਰੇ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਸਵਾਲ ਹੈ ਕਿ ਇਹਦੇ ਕਾਰ ਸੇਵਾ ਦੇ ਨਾਂ ਦੇ ਉੱਤੇ ਇਤਿਹਾਸਕ ਇਮਾਰਤਾਂ ਤਬਾਹ ਕਰ ਦਿੱਤੀਆਂ ਗਈਆਂ, ਉਹਨਾਂ ਦਾ ਕੋਈ ਨਾਮੋ ਨਿਸ਼ਾਨ ਜਿਹੜਾ ਜੀ ਉਹ ਨਹੀਂ ਛੱਡਿਆ ਗਿਆ। ਪਰ ਫਿਰ ਵੀ ਕਿਉਂਕਿ ਇਤਿਹਾਸਕ ਥਾਵਾਂ ਨੇ ਉਹ ਇਹਦੇ ਪ੍ਰਬੰਧ ਦੇ ਅੰਡਰ ਨੇ। ਖਾਸ ਤੌਰ ਦੇ ਉੱਤੇ ਕੁਝ ਅਹਿਮ ਜਿਹੜੀਆਂ ਜਗ੍ਹਾ ਨੇ ਉਹ ਤਾਂ ਬਹੁਤ ਮਾਇਨੇ ਰੱਖਦੀਆਂ ਨੇ, ਜਿਨ੍ਹਾਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਜੀ ਉਹ ਪ੍ਰਬੰਧ ਹੈ। ਜੇ ਉਹ ਥਾਵਾਂ ਜਿਉਂਦੀਆਂ ਰੱਖਣੀਆਂ ਨੇ, ਜੇ ਉਹ ਥਾਵਾਂ ਬਰਕਰਾਰ ਰੱਖਣੀਆਂ ਨੇ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਦੇ ਵਿੱਚ ਸੋਚਣਾ ਪਊਗਾ ਕਿ ਇਹ ਇੱਕ ਪਰਿਵਾਰ ਦੀ ਸੰਸਥਾ ਹੋ ਕੇ ਕਿਉਂ ਰਹਿ ਗਈ। ਅੱਜ ਇਹਨੂੰ 100 ਸਾਲ ਪੂਰੇ ਜਿਹੜਾ ਵੀ ਉਹ ਹੋ ਰਹੇ ਨੇ, ਹੋ ਗਏ ਜਿਹੜਾ ਵੀ ਉਹ ਭਲਕੇ ਹੋ ਜਾਣੇ ਨੇ। ਤੋ ਅੱਜ ਕਿਉਂਕਿ ਐਗਜ਼ੈਕਟ ਹੋ ਜਾਣੇ, ਕੱਲ ਤੋਂ 101ਵਾਂ ਜਿਹੜਾ ਉਹ ਸਟਾਰਟ ਹੋ ਜਾਣਾ ਤੇ ਅੱਜ ਇਹਨੂੰ ਗੰਭੀਰਤਾ ਦੇ ਨਾਲ ਜਿਹੜਾ ਜੀ ਉਹ ਵਿਚਾਰਨ ਦੀ ਲੋੜ ਹੈ। ਜਿਹੜੀ ਹੋਊ ਪਰੇ ਦੀ ਪ੍ਰਵਿਰਤੀ ਹੈ ਉਹਨੂੰ ਛੱਡ ਕੇ, ਇਸ ਗੱਲ ਨੂੰ ਛੱਡ ਕੇ ਅੱਜ ਜਿਹੜਾ ਇੰਟੈਲੈਕਚੁਅਲ ਵਰਗ ਹੈ ਉਹ ਚੁੱਪ ਕਰਕੇ ਕਿਉਂ ਬਹਿ ਗਿਆ। ਏਡੀ ਵੱਡੀ ਜਿਹੜੀ ਸੰਸਥਾ ਉਹਦੇ ਬਾਰੇ ਦੇ ਵਿੱਚ ਹੋ ਰਿਹਾ CCTV ਫੁਟੇਜ ਵਾਲੀ ਗੱਲ ਜਿਹੜੀ ਵੀ ਉਹ ਕੀਤੀ ਹੈ। ਇੰਨਾ ਕੁਛ ਜਿਹੜਾ ਹੋ ਰਿਹਾ, ਜਿਹੜੀਆਂ ਸਿੱਖਿਅਤ ਸੰਸਥਾਵਾਂ ਨੇ ਉਹ ਮਾਨਵਤਾ ਇਤਿਹਾਸ ਹੈ, ਕਿੰਨੀਆਂ ਸਿੱਖਿਅਤ ਸੰਸਥਾਵਾਂ ਨੇ। ਜੇ ਉਹਦੀ ਗੱਲ ਮੈਂ ਥੋੜ੍ਹੀ ਤੇ ਬਹੁਤ ਲੰਬੀ ਜਿਹੜੀ ਵੀ ਹੋ ਜਾਣੀ ਹੈ ਕਿ ਉੱਥੇ ਅੱਜ ਹਾਲਾਤ ਕੀ ਨੇ, ਕਿਵੇਂ ਉੱਥੇ ਲੋਕ ਭਰਤੀ ਕੀਤੇ ਜਾਂਦੇ ਆ, 6-6 ਮਹੀਨੇ ਤੋਂ ਉਹਨਾਂ ਨੂੰ ਕੋਈ ਤਨਖਾਹ ਜਿਹੜੀ ਉਹ ਨਹੀਂ ਮਿਲੀ। ਅੱਜ ਵੀ ਜਿਹੜਾ ਜੀ ਉਹ ਇਸ ਗੱਲ ਦੇ ਵਾਸਤੇ ਰੋ ਰਹੇ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਜੀ ਇੱਥੇ ਸਾਡੀ ਗੋਲਕ ਦਾ ਚੜਾਵਾ ਜਿਹੜਾ ਜੀ ਉਹ ਘਟ ਗਿਆ। ਜਿਹਦੇ ਕੋਲੇ ਇੰਨੇ ਗੁਰਦੁਆਰੇ ਨੇ ਕੀ ਉਹਨੇ ਕੋਈ ਪੈਸੇ ਜਿਹੜਾ ਜੀ ਉਹ ਸਾਈਡ ਦੇ ਉੱਤੇ ਨਹੀਂ ਰੱਖੇ ਕਿ ਜੇ ਮੁਸ਼ਕਲ ਆਵੇ ਤੇ ਫਿਰ ਉਦੋਂ ਜਿਹੜੇ ਉਹ ਖਰਚੇ ਜਾ ਸਕਣ। ਇਹ ਸਭ ਤੋਂ ਵੱਡੇ ਸਵਾਲ ਨੇ। ਬਿਲਕੁਲ ਜੀ, ਹੈ ਤਾਂ ਬਹੁਤ ਕੁਛ ਆ, ਬਾਕੀ ਹੀ ਗੱਲਾਂ ਬਹੁਤ ਲੰਬੀਆਂ ਹੋ ਜਾਣਗੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।